ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਦਾ ਫੋਲਟ ਲਾਈਨ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਕੈਨੇਡਾ ਦੇ ਵਿੱਚ ਇੱਕ ਬੜੇ ਅਹਿਮ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ, ਜਿਹੜਾ ਕਿ ਸੁਰਖੀਆਂ ਦੇ ਵਿੱਚ ਵੀ ਅੱਜ ਕੱਲ੍ਹ ਬਣਿਆ ਹੋਇਆ ਆ ਤੇ ਸਿੱਖਾਂ ਦੀ ਜਿਹੜੀ ਪਛਾਣ ਆ, ਸਿੱਖਾਂ ਦੀ ਧਾਰਮਿਕ ਆਜ਼ਾਦੀ ਆ, ਉਹਦੇ ਨਾਲ ਸਿੱਧਾ ਜੁੜਿਆ ਹੋਇਆ ਆ। ਮੈਂ ਗੱਲ ਕਰ ਰਿਹਾ ਕਿਊਬਿਕ ਪ੍ਰੋਵਿੰਸ ਦੇ ਵਿੱਚ ਸਰਕਾਰ ਵੱਲੋਂ ਬਣਾਏ ਗਏ ਬਿੱਲ 21 ਦੀ, ਜਿਹੜਾ ਕਿ ਇਹ ਗੱਲ ਦੀ ਦੇ ਲਈ ਜਿਹਦੇ ਵਿੱਚ ਨਿਯਮਬੱਧ ਕੀਤਾ ਗਿਆ ਹੈ ਕਿ ਜਿਹੜੇ ਵੀ ਪਬਲਿਕ ਆਫਿਸਿਸ ਨੇ, ਉਹਨਾਂ ਦੇ ਵਿੱਚ ਕੋਈ ਵੀ ਜਿਹੜਾ EMPLOYEE ਆ, ਉਹ ਆਪਣੇ ਧਾਰਮਿਕ ਚਿੰਨ੍ਹ ਜਿਹੜੇ ਆ ਉਹਨਾਂ ਦੇ ਨਾਲ ਆਪਣੀ ਜਿਹੜੀ ਡਿਊਟੀ ਆ ਉਹ ਨਹੀਂ ਕਰ ਸਕਦਾ। ਭਾਵ ਕਿ ਕੋਈ ਵੀ ਤੁਹਾਡਾ ਜਿਹੜਾ ਧਾਰਮਿਕ ਪਛਾਣ ਦਾ ਚਿੰਨ੍ਹ ਆ, ਜੇ ਉਹ ਪਾ ਕੇ ਤੁਸੀਂ ਕੋਈ ਵੀ ਜਿਹੜੀ ਪਬਲਿਕ ਆਫਿਸ ਆ ਉਹਦੇ ਵਿੱਚ ਨੌਕਰੀ ਨਹੀਂ ਕਰ ਸਕਦੇ ਹੋ। ਤਾਂ ਇਸ ਬਿੱਲ ਦੇ ਨਾਲ ਜਿੱਥੇ ਹੋਰ ਜਿਹੜੇ ਧਰਮ ਨੇ, ਚਾਹੇ ਇਸਲਾਮ ਦੀ ਗੱਲ ਕਰਨੀ ਹੋਵੇ, ਚਾਹੇ ਕ੍ਰਿਸਚੀਅਨਸ ਦੀ ਗੱਲ ਕਰਨੀ ਹੋਵੇ, ਜਾਂ ਜਿਊਸ ਦੀ, ਕਿਸੇ ਵੀ ਧਰਮ ਦੀ, ਜਿਹੜੇ ਜਿਨ੍ਹਾਂ ਦੀ ਕਿਸੇ ਵੀ ਸਿੰਬਲ ਦੇ ਰਾਹੀਂ ਜਿਹੜੀ ਪਛਾਣ ਆ ਉਹ ਜ਼ਾਹਰ ਹੁੰਦੀ ਆ, ਪ੍ਰਗਟ ਹੁੰਦੀ ਆ, ਜਾਂ ਉਹ ਵੀ ਜਿੱਥੇ ਉਹਨਾਂ ਦੇ ਉੱਤੇ ਇੱਕ ਵੱਡਾ ਅਸੀਂ ਕਹਿ ਸਕਦੇ ਹਾਂ ਕਿ ਇਸ ਕਾਨੂੰਨ ਨੂੰ ਹਮਲਾ ਮੰਨਿਆ ਜਾ ਰਿਹਾ ਹੈ, ਉਸ ਦੇ ਨਾਲ ਹੀ ਜਿਹੜੇ ਸਿੱਖ, ਜਿਨ੍ਹਾਂ ਦੀ ਜਿਹੜੀ ਜਿਹੜੀ ਵਿਜ਼ੀਬਲ ਅਪੀਅਰੈਂਸ ਆ ਰਿਲੀਜੀਅਸ ਆਈਡੈਂਟੀਟੀ ਨੂੰ ਲੈ ਕੇ, ਉਹ ਬੜੀ ਜ਼ਿਆਦਾ ਪ੍ਰਤੱਖ ਹੁੰਦੀ ਹੈ, ਜਿਹਦੇ 'ਚ ਦਸਤਾਰ ਹੋਵੇ, ਪੀਰੀ ਸਾਹਿਬ ਹੋਵੇ, ਬਲਕਿ ਜਿਹੜਾ ਪੂਰਾ ਸਰੂਪ ਆ ਸਿੱਖ ਦਾ ਉਹ ਪੂਰਾ ਵਿਜ਼ੀਬਲ, ਮਤਲਬ ਜਿਹੜਾ ਬਾਹਰ ਦਿਖਦਾ ਆ, ਦਿਖਦੇ ਰੂਪ 'ਚ ਹੁੰਦਾ ਆ, ਤੇ ਉਹਦੇ ਨਾਲ ਜਿਹੜੀ ਸਿੱਖ ਪਛਾਣ ਆ ਉਹਦੇ ਲਈ ਇਹ ਬੜਾ ਵੱਡਾ ਖਤਰਾ ਜਿਹੜਾ ਇਸ ਬਿੱਲ ਨੂੰ ਆ ਉਹ ਸਮਝਿਆ ਜਾ ਰਿਹਾ। ਜਿਹੜਾ ਇਹ ਬਿੱਲ ਆ, ਇਹ ਕਾਨੂੰਨ ਆ, ਇਹ ਜੂਨ 2019 ਦੇ ਵਿੱਚ ਪਾਸ ਕੀਤਾ ਗਿਆ ਸੀ ਕਿਊਬਿਕ ਪ੍ਰੋਵਿੰਸ ਦੇ ਵੱਲੋਂ। ਤੇ ਉਸ ਤੋਂ ਬਾਅਦ ਜਿਹੜੀਆਂ ਲੋਅਰ ਕੋਰਟਸ ਨੇ ਉਹਨਾਂ ਦੇ ਵਿੱਚ ਇਹਨੂੰ ਚੈਲੰਜ ਕੀਤਾ ਗਿਆ, ਜਿਹੜੀਆਂ ਡਿਫਰੈਂਟ ਰਿਲੀਜਨਸ ਦੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਵੱਲੋਂ, ਕਿਊਬਿਕ ਦੀ ਟੀਚਰ ਐਸੋਸੀਏਸ਼ਨ ਆ ਉਹਦੇ ਵੱਲੋਂ। ਤੇ ਉਸ ਤੋਂ ਬਾਅਦ ਪਰ ਜਿਹੜੀਆਂ ਲੋਅਰ ਕੋਰਟਸ ਆ ਉਹਨਾਂ ਨੇ ਸਰਕਾਰ ਦੇ ਪੱਖ ਦੇ ਵਿੱਚ ਫੈਸਲਾ ਸੁਣਾਇਆ। ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਜਿਹੜੀਆਂ ਕਮਿਊਨਿਟੀ ਆਰਗੇਨਾਈਜੇਸ਼ਨਸ ਨੇ ਉਹ ਗਈਆਂ ਨੇ, ਤੇ ਜਿਹੜੀ ਉੱਥੇ ਪਿਛਲੇ ਸੋਮਵਾਰ ਤੋਂ ਜਿਹੜੀ ਲਗਾਤਾਰ ਹੀਅਰਿੰਗ ਆ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਚੱਲ ਰਹੀ ਆ, ਕਈ ਗੱਲਾਂ ਇਸ ਹੀਅਰਿੰਗ ਦੇ ਵਿੱਚ ਸਾਹਮਣੇ ਆ ਰਹੀਆਂ ਨੇ। ਤੇ ਇਹ ਜਿਹੜਾ ਕਾਨੂੰਨ ਆ ਬੇਸਿਕਲੀ, ਜਾਂ ਜਿਹੜੀ ਇਹ ਸਾਰੀ ਬਹਿਸ ਆ, ਇਹ ਬੜਾ ਇੰਟਰਸਟਿੰਗ ਕੇਸ ਅੱਜ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ, ਜਿਹਦੇ ਵਿੱਚ ਸੈਕੂਲਰਿਜ਼ਮ ਤੇ ਜਿਹੜੀਆਂ ਰਿਲੀਜੀਅਸ ਫਰੀਡਮਸ ਨੇ ਉਹਨਾਂ ਦੀ ਡਿਬੇਟ ਵੀ ਹੈ, ਜਿਹੜੀ ਉਹ ਇੰਟਰਨੈਸ਼ਨਲ ਲੈਵਲ ਤੇ ਵੀ ਜਿਹੜੀ ਆ ਉਹ ਉੱਭਰ ਕੇ ਸਾਹਮਣੇ ਆ ਰਹੀ ਆ। ਜਿੱਥੇ ਕਿਊਬਿਕ ਜਿਹੜੀ ਗਵਰਨਮੈਂਟ ਆ ਉਹ ਸੈਕੂਲਰਿਜ਼ਮ ਦੇ ਅਸੀਂ ਕਹਿ ਸਕਦੇ ਹਾਂ ਕਿ ਨਾਂ ਥੱਲੇ ਇਸ ਬਿੱਲ ਨੂੰ ਅੱਗੇ ਤੋਰ ਰਹੀ ਆ, ਤੇ ਦੂਜੇ ਪਾਸੇ ਜਿਹੜੀਆਂ ਆਰਗੇਨਾਈਜੇਸ਼ਨਸ, ਕਮਿਊਨਿਟੀਜ਼ ਇਹਨੂੰ ਫਾਈਟ ਕਰ ਰਹੀਆਂ ਨੇ, ਉਹ ਆਪਣੀ ਰਿਲੀਜੀਅਸ ਫਰੀਡਮ, ਜਿਹੜਾ ਕਿ ਕੈਨੇਡੀਅਨ ਚਾਰਟਰ ਆ ਉਹਦੇ ਵਿੱਚ ਜਿਹੜੀ ਦਿੱਤੀ ਗਈ ਆ, ਜਾਂ ਕਲਚਰਲ ਜਿਹੜੇ ਰਾਈਟਸ ਨੇ ਜਿਹੜੇ ਦਿੱਤੇ ਗਏ ਆ, ਉਹਨਾਂ ਦੇ ਆਧਾਰ ਦੇ ਉੱਤੇ ਇਸ ਬਿੱਲ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਆ। ਪਰ ਜਿਹੜੀ ਕਿਊਬਿਕ ਦੀ ਗਵਰਨਮੈਂਟ ਆ ਉਹਦੇ ਵੱਲੋਂ ਜਿਹੜਾ ਇੱਕ ਨੋਟ ਵਿਦ ਸਟੈਂਡਿੰਗ ਕਲੋਜ਼ ਆ, ਜਿਹੜਾ ਕਿ ਸਰਕਾਰ ਨੂੰ ਇਹ ਹੱਕ ਦਿੰਦਾ ਆ ਕਿ ਉਹ ਜਿਹੜੀ ਅਦਾਲਤ ਆ ਉਹ, ਮਤਲਬ ਉਹਦੇ ਉੱਤੇ ਜਾ ਕੇ ਜਿਹੜਾ ਕੋਈ ਵੀ ਕਾਨੂੰਨ ਆ, ਜਿਹੜੀ ਸਰਕਾਰ ਲੋਕਾਂ ਦੀਆਂ ਵੋਟਾਂ ਦੇ ਨਾਲ ਚੁਣੀ ਗਈ ਹੁੰਦੀ ਆ, ਉਹ ਉਹਦੇ ਉੱਤੇ ਜਾ ਕੇ ਜਿਹੜਾ ਕੋਈ ਵੀ ਕਾਨੂੰਨ ਆ ਉਹ ਬਣਾ ਸਕਦੀ ਆ। ਪਰ ਜਿਹੜੀਆਂ ਆਰਗੇਨਾਈਜੇਸ਼ਨਸ ਫਾਈਟ ਕਰ ਰਹੀਆਂ ਨੇ ਉਹ ਇਸ ਗੱਲ ਤੇ ਕਰ ਰਹੀਆਂ ਨੇ ਕਿ ਸਰਕਾਰ ਜਿਹੜੀ ਆ ਉਹ ਕਾਨੂੰਨ ਭਾਵੇਂ ਬਣਾ ਸਕਦੀ ਆ, ਪਰ ਉਹ ਜਿਹੜਾ ਚਾਰਟਰ ਆ ਕੈਨੇਡਾ ਦਾ, ਜਿਹੜੇ ਬੇਸਿਕ ਰਾਈਟਸ ਨੇ ਉਹਨਾਂ ਨੂੰ ਵਾਇਲੇਟ ਨਹੀਂ ਕਰ ਸਕਦੀ। ਤਾਂ ਇਹ ਸਾਰਾ ਕੇਸ ਜਿਹੜਾ ਆ, ਇਹਦੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ। ਤੇ ਸਿੱਖਾਂ ਦੀ ਨੁਮਾਇੰਦਗੀ ਇਸ ਕੇਸ ਦੇ ਵਿੱਚ ਕਰ ਰਹੀ ਜਿਹੜੀ ਆਰਗੇਨਾਈਜੇਸ਼ਨ ਆ, ਵਰਲਡ ਸਿੱਖ ਆਰਗੇਨਾਈਜੇਸ਼ਨ, ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਕਿਊਬਿਕ ਪ੍ਰੋਵਿੰਸ ਦੇ ਵਿੱਚ, ਜਿਹੜਾ ਚੈਪਟਰ ਆ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ, ਉੱਥੋਂ ਦੇ ਵਾਈਸ ਪ੍ਰੈਜ਼ੀਡੈਂਟ ਨੇ ਹਰਗਿੰਦਰ ਕੌਰ, ਉਹ ਸਾਡੇ ਨਾਲ ਜੁੜ ਰਹੇ ਨੇ। ਤੇ ਨਾਲ ਹੀ ਜਿਹੜੇ ਰੀਜਨਲ ਮੈਂਬਰ ਨੇ ਮਹਿਰਾਮਤ ਕੌਰ, ਉਹ ਸਾਡੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਖਾਸ ਤੌਰ ਤੇ ਜੁੜ ਰਹੇ ਆ। ਤੇ ਉਹਨਾਂ ਤੋਂ ਜਾਣਦੇ ਆ ਕਿ ਕੀ ਪ੍ਰੋਸੀਡਿੰਗ ਜਿਹੜੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਚੱਲ ਰਹੀਆਂ ਨੇ, ਤੇ ਕਿਵੇਂ ਦਾ ਅਸਰ ਜਿਹੜਾ ਆ ਕਿਊਬਿਕ ਦੇ ਵਿੱਚ ਤੇ ਓਵਰਆਲ ਕੈਨੇਡਾ ਦੇ ਵਿੱਚ, ਜੇ ਇਹ ਬਿੱਲ ਜਿਹੜਾ ਲਾਗੂ ਹੁੰਦਾ ਆ, ਉਸ ਦਾ ਸਿੱਖਾਂ ਦੇ ਉੱਤੇ ਪੈ ਸਕਦਾ ਆ। ਮੈਂ ਤੁਹਾਨੂੰ ਦੋਵਾਂ ਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹਰਗਿੰਦਰ ਕੌਰ ਜੀ, ਸਭ ਤੋਂ ਪਹਿਲਾਂ ਮਤਲਬ ਜਿਹੜਾ, ਜਿਵੇਂ ਮੈਂ ਮੋਟੀ ਜੀ ਜਾਣਕਾਰੀ ਇਸ ਬਿੱਲ ਬਾਰੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਆ, ਤੇ ਹੁਣ ਜਿਹੜੀਆਂ ਪ੍ਰੋਸੀਡਿੰਗਸ ਚੱਲ ਰਹੀਆਂ ਨੇ ਸੁਪਰੀਮ ਕੋਰਟ ਦੇ ਵਿੱਚ, ਉਹਦਾ ਕੀ ਸਟੇਟਸ ਆ, ਉਹਦੇ ਬਾਰੇ ਜਿਹੜੀ ਜਾਣਕਾਰੀ ਆ ਤੁਸੀਂ ਜੇ ਮੋਟੇ ਰੂਪ ਦੇ ਵਿੱਚ ਸਾਡੇ ਦਰਸ਼ਕਾਂ ਨਾਲ ਸਾਂਝੀ ਕਰ ਸਕੋ।
ਹਾਂਜੀ, ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਇੱਥੇ ਬੁਲਾਇਆ ਅੱਜ ਇਸ ਮੁੱਦੇ ਤੇ ਗੱਲ ਕਰਨ ਵਾਸਤੇ। ਇਹ ਬਹੁਤ ਹੀ ਵੱਡਾ ਮੁੱਦਾ ਚੱਲ ਰਿਹਾ ਇਸ ਵੇਲੇ ਆਪਣੀ ਕੰਟਰੀ ਦੇ ਵਿੱਚ, ਜਿਹੜਾ ਕਿ ਸਾਡੇ ਸਾਰਿਆਂ ਲਈ ਬਹੁਤ ਹੀ ਡਿਫਿਕਲਟੀਜ਼ ਲੈ ਕੇ ਆ ਰਿਹਾ ਆ ਆਪਣੀ ਕੁਬੈਕ ਦੇ ਵਿੱਚ। ਤੇ ਕਾਫੀ ਸਾਲਾਂ ਤੋਂ, ਹੁਣ ਆਪਾਂ ਨੂੰ 7 ਸਾਲ ਹੋ ਗਏ ਨੇ, ਅਸੀਂ ਫਾਈਟ ਕਰ ਰਹੇ ਹਾਂ ਕਿ ਆਹ ਵਾਲਾ ਜਿਹੜਾ ਬਿੱਲ 21 ਹੈਗਾ, ਇਹ ਅਸੀਂ ਇਹਨੂੰ ਆਪਣਾ ਅਗੇਂਸਟ ਜਾ ਸਕੀਏ ਤੇ ਆਪਾਂ ਸਰਕਾਰ ਨੂੰ ਦੱਸ ਸਕੀਏ ਕਿ ਕਿੰਨਾ ਕਿ ਇਹ ਡਿਸਕ੍ਰਿਮੀਨੇਟਰੀ ਹੈਗਾ ਆ ਤੇ ਕਾਫੀ ਰੇਸਿਜ਼ਮ ਵੱਧ ਰਿਹਾ ਇਹਨਾਂ ਬਿੱਲਾਂ ਕਰਕੇ। ਕੋਰਟ ਦੇ ਵਿੱਚ ਇਸ ਵੇਲੇ ਹੁਣ 1 ਹਫ਼ਤੇ ਦਾ ਟਰਾਇਲ ਹੋਏਗਾ। ਮੰਡੇ ਅਸੀਂ ਗਏ ਸੀਗੇ ਸੁਪਰੀਮ ਕੋਰਟ। ਸਾਡੇ ਜਿਹੜੇ ਲਾਇਰ ਸੀਗੇ ਡੇਵੀਜ਼ ਲਾਅ ਫਰਮ, ਜਿਹੜੇ ਆਪਣੇ ਕੈਨੇਡਾ ਦੇ ਨੰਬਰ 1 ਲਾਇਰਸ ਹੈਗੇ ਨੇ, ਉਹਨਾਂ ਨੇ ਸਾਡੇ ਵਾਸਤੇ ਆਪਣਾ ਪੱਖ ਰੱਖਿਆ ਸੀ। ਉਸ ਤੋਂ ਬਾਅਦ ਟਿਊਜ਼ਡੇ ਨੂੰ ਫਿਰ ਜਿਹੜੇ ਸਾਡੇ ਖਿਲਾਫ ਖੜੇ ਨੇ ਉਹਨਾਂ ਨੇ ਆਪਣਾ ਪੱਖ ਰੱਖਿਆ। ਤੇ ਹੁਣ 2 ਕੁ ਦਿਨ ਇਹਨਾਂ ਦੀ ਹੁਣ ਆਪਸ ਵਿੱਚ ਹੀ ਤੂੰ ਮੈਂ ਹੋਏਗੀ ਤੇ ਫਿਰ ਇਹਨਾਂ ਨੇ ਆਪਣੇ ਆਰਗੂਮੈਂਟਸ ਰੱਖਣੇ ਆ, ਫਿਰ ਉਸ ਤੋਂ ਬਾਅਦ ਓਪੋਨੈਂਟਸ ਜਿਹੜੇ ਨੇ ਉਹ ਆਪਣੇ ਕੁਐਸਚਨਸ ਕਰਨਗੇ। ਓਕੇ। ਜਿਹੜਾ ਕਿ ਆਪਣੇ ਪੂਰਾ ਸਿਸਟਮ ਹੈਗਾ ਬਣਿਆ, ਇਹ ਸਾਰਾ ਆਪਣੇ ਰਾਈਟਸ ਦੇ ਵਿੱਚ ਲੈ ਕੇ ਆ ਰਹੇ ਨੇ। ਆਪਣੇ ਚਾਰਟਰਸ ਜਿਹੜਾ ਹੈਗਾ ਆ ਉਹਦੇ ਤੇ ਅਸੀਂ ਜ਼ਿਆਦਾ ਫੋਕਸ ਕਰ ਰਹੇ ਹਾਂ। ਕੈਨੇਡੀਅਨ ਚਾਰਟਰ ਆਫ ਫਰੀडम्स ਜਿਹੜਾ ਆਪਾਂ ਉੱਤੇ ਫੋਕਸ ਕਰਦੇ ਹਾਂ ਐਜ਼ ਲਾਇਰਸ, ਤੇ ਅਸੀਂ ਇਹ ਆਪਣੇ ਜੱਜਸ ਦੇ ਸਾਹਮਣੇ ਲੈ ਕੇ ਆ ਰਹੇ ਹਾਂ। ਬਾਕੀ ਜੋ ਵੀ ਫੈਸਲਾ ਹੋਏਗਾ ਉਹ ਸਾਨੂੰ ਹਜੇ ਨਹੀਂ ਪਤਾ ਲੱਗੇਗਾ। ਇਟਸ ਗੋਇੰ ਟੂ ਟੇਕ ਅ ਫਿਊ ਮੰਥਸ। ਤੇ ਹਰਗਿੰਦਰ, ਜਿਹੜਾ ਮਤਲਬ ਇਹ ਜਿਹੜੀ ਡਿਸਕਸ਼ਨ ਹੁਣ ਕੋਰਟ ਦੇ ਵਿੱਚ ਹੋ ਰਹੀ ਹੈ, ਜੋ ਨਿਊਜ਼ ਰਿਪੋਰਟ ਤੋਂ ਪਬਲਿਕ ਦੇ ਵਿੱਚ ਜਿੰਨੀ ਗੱਲ ਆ ਰਹੀ ਹੈ ਕਿ ਬੇਸਿਕਲੀ ਜਿਹੜੀ ਇਹ ਸਾਰੀ ਡਿਬੇਟ ਆ, ਇਹ ਡਿਬੇਟ ਰਿਲੀਜੀਅਸ ਫਰੀडम ਤੇ ਜਿਹੜੀ ਸੈਕੂਲਰਿਜ਼ਮ ਦਾ ਆਈਡੀਆ ਆ ਉਹਦੇ ਤੇ ਫੋਕਸਡ ਹੁਣ ਲੱਗ ਰਹੀ ਆ। ਤੇ ਦੂਜਾ ਐਂਗਲ ਜਿਹੜਾ ਆ ਨੋਟ ਵਿਦ ਸਟੈਂਡਿੰਗ ਕਲੋਜ਼ ਦਾ, ਤੇ ਜਿਹੜਾ ਕੈਨੇਡੀਅਨ ਜਿਹੜੀਆਂ ਫਰੀडम्स ਨੇ ਉਹਦਾ, ਇਹਦੇ ਬਾਰੇ ਥੋੜਾ ਜਿਹਾ ਜੇ ਤੁਸੀਂ ਸਾਨੂੰ ਦੱਸ ਸਕੋ ਕਿ ਇਹ ਡਿਬੇਟ ਦਾ ਮਤਲਬ ਕਿਸ ਪੱਧਰ ਤੇ ਡਿਬੇਟਸ ਉੱਤੇ ਚੱਲ ਰਹੀਆਂ ਨੇ, ਕੀ ਪੱਖ ਨੇ ਦੋਵੇਂ ਤਰ੍ਹਾਂ ਦੇ ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ। ਸੋ ਸਾਡਾ ਜਿਹੜਾ ਪੱਖ ਆ ਉਹ ਤਾਂ ਆਬਵੀਅਸਲੀ ਪਤਾ ਹੀ ਹੈ ਸਭ ਨੂੰ ਕਿ ਆਪਾਂ ਆਪਣੇ ਰਾਈਟਸ ਵਾਸਤੇ ਇੱਥੇ ਲੜ ਰਹੇ ਹਾਂ, ਹਨਾ। ਕਿ ਅਸੀਂ ਇਸ ਕੰਟਰੀ ਦੇ ਵਿੱਚ ਆਏ ਸੀਗੇ ਟੂ ਫਾਈਂਡ ਇਕੁਆਲਿਟੀ, ਕਿ ਅਸੀਂ ਆਪਣੇ ਪ੍ਰੋਫੈਸ਼ਨਸ ਜਿੰਨੇ ਵੀ ਹੈਗੇ ਆ ਉਸੀ ਫੋਲੋ ਕਰ ਸਕੀਏ, ਭਾਵੇਂ ਅਸੀਂ ਸਿੱਖ ਆ, ਮੁਸਲਿਮ ਆ, ਜੂਇਸ਼ ਆ, ਜੋ ਵੀ ਅਸੀਂ ਫੋਲੋ ਕਰਨਾ ਚਾਹੁੰਦੇ ਹੋ ਸਾਡੀ ਆਇਡੈਂਟੀਟੀ ਹੈ। ਤੇ ਕੈਨੇਡਾ ਦੇ ਵਿੱਚ ਸਾਨੂੰ ਇਕੁਅਲ ਰਾਈਟਸ ਮਿਲਣਗੇ। ਅਸੀਂ ਆਪਣੀ ਕੰਟਰੀਆਂ ਛੱਡ ਕੇ ਇੱਥੇ ਤਾਂ ਆਏ ਸੀਗੇ, ਇਹ ਸਾਡਾ ਇੱਕ ਪੱਖ ਹੈਗਾ। ਆਪਾਂ ਇੱਥੇ ਆਪਣਾ ਜਿਹੜਾ ਮਲਟੀਕਲਚਰਲਿਜ਼ਮ ਆ ਕੈਨੇਡਾ ਤੇ ਕੁਬੈਕ ਦੇ ਵਿੱਚ ਕਾਫੀ ਸ਼ੁਰੂ ਤੋਂ ਬਹੁਤ ਹੀ ਪ੍ਰਮੋਟ ਕੀਤਾ ਗਿਆ, ਕਾਫੀ ਪਪੂਲਰ ਰਿਹਾ। ਸੋ ਉਹ ਸਾਡਾ ਪੱਖ ਹੈ, ਉਹ ਤਾਂ ਜੋ ਕਿ ਸਾਨੂੰ ਪਤਾ ਹੀ ਹੈ। ਦੂਜੇ ਪਾਸਿਓਂ ਜਿਹੜਾ ਦੂਜਾ ਪੱਖ ਹੈ, ਸਾਡੇ ਓਪੋਨੈਂਟਸ ਹੈਗੇ ਨੇ ਜਿਹੜੇ ਕਿ ਬਿੱਲ 21 ਨੂੰ ਪ੍ਰਮੋਟ ਕਰ ਰਹੇ ਆ, ਸੈਕੂਲਰਿਜ਼ਮ ਨੂੰ ਪ੍ਰਮੋਟ ਕਰ ਰਹੇ ਆ। ਉਹ ਕਹਿੰਦੇ ਆ ਕਿ ਅਸੀਂ ਚਾਹੁੰਦੇ ਆ ਕਿ ਕੋਈ ਰਿਲੀਜਨ ਨਾ ਹੋਵੇ ਕੁਬੈਕ ਦੇ ਵਿੱਚ, ਤੇ ਜੇ ਕੋਈ ਵੀ ਸਟੇਟ ਦੇ ਵਿੱਚ ਸਰਵਿਸ ਦੇਣਾ ਚਾਹੁੰਦਾ ਆ ਤੇ ਉਹ ਕੋਈ ਵੀ ਰਿਲੀਜੀਅਸ ਸਿੰਬਲ ਨਹੀਂ ਪਾ ਸਕਦਾ, ਤੇ ਉਹ ਪੂਰੇ ਰਿਲੀਜਨ ਨੂੰ ਖਤਮ ਕਰਨਾ ਚਾਹੁੰਦੇ ਕੁਬੈਕ ਸਟੇਟ ਦੇ ਵਿੱਚ। ਹੁਣ ਇਹ ਸਾਡੇ ਲਈ ਕਿਉਂ ਵੱਡੀ ਪ੍ਰੋਬਲਮ ਆ ਰਹੀ ਹੈ, ਬਿਕਾਜ਼ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਕਿ ਸਿਰਫ ਟੀਚਰਸ ਜਿਹੜੇ ਆ ਉਹ ਪ੍ਰੋਫੈਸ਼ਨ ਆਪਣਾ ਫੋਲੋ ਕਰ ਸਕਦੇ ਆ ਅਗਰ ਆਪਣੇ ਸਿੰਬਲ ਰਿਲੀਜਨ ਨਾ ਹੋਣ। ਫਿਰ ਹੌਲੀ ਹੌਲੀ ਉਹਨਾਂ ਨੇ ਪੁਲਿਸ ਅਫਸਰ ਤੇ ਲੈ ਕੇ ਗਏ, ਫਿਰ ਹੌਲੀ ਹੌਲੀ ਬਾਕੀ ਜਿੰਨੇ ਵੀ ਸਰਵਿਸ ਸਟੇਟ ਵਾਲੇ ਹੈਗੇ ਨੇ ਪ੍ਰੋਫੈਸ਼ਨਸ ਉੱਥੇ ਲੈ ਕੇ ਗਏ। ਤੇ ਹੁਣ ਜਿਹੜੇ ਨਵੇਂ ਬਿੱਲਸ ਆ ਰਹੇ, ਜਿਹੜੇ ਕਿ ਬਿੱਲ 21 ਤੋਂ ਨਿਕਲ ਰਹੇ ਨੇ, ਬਿੱਲ 9 ਹੋ ਗਿਆ, ਬਿੱਲ 6 ਹੋ ਗਿਆ, 95 ਵੀ ਹੈਗਾ, ਉਹ ਜਿਹੜੇ ਹੈਗੇ ਨੇ ਉਹ ਬੱਚਿਆਂ ਤੇ ਵੀ ਟਾਰਗੇਟ ਕਰ ਰਹੇ ਨੇ ਹੌਲੀ ਹੌਲੀ। ਹੁਣ ਦੇ ਆਰ ਗੋਇੰਗ ਟੂ ਸਕੂਲਸ। ਹੁਣ ਉਹ ਬਿੱਲ 21 ਦੀ ਜਿਹੜੀ ਜੜ ਹੈ ਨਾ, ਉਹਦੇ ਕਰਕੇ ਹੋਰ ਜਿਹੜੇ ਛੋਟੇ ਛੋਟੇ ਬਿੱਲਸ ਵੀ ਨਿਕਲ ਰਹੇ ਆ, ਉਹ ਬਾਕੀ ਬੱਚਿਆਂ ਨੂੰ ਵੀ ਟਾਰਗੇਟ ਕਰ ਰਹੇ ਨੇ, ਬਾਕੀ ਡੋਮੇਨਸ ਦੇ ਵਿੱਚ ਵੀ ਟਾਰਗੇਟ ਹੋ ਰਹੇ ਨੇ। ਬਿਕਾਜ਼ ਉਹ ਚਾਹੁੰਦੇ ਨੇ ਕਿ ਜਿਹੜਾ ਵੀ ਰਿਲੀਜਨ ਹੈ ਬਾਕੀਆਂ ਦਾ, ਜਿਹੜਾ ਸਿੱਖ, ਮੁਸਲਿਮ, ਜੂਇਸ਼ ਹੈਗੇ ਨੇ, ਉਹ ਸਾਰੇ ਇਸ ਚੀਜ਼ ਤੋਂ ਨਿਕਲ ਜਾਣ, ਸਾਡੇ ਕੁਬੈਕ ਸਿਟੀ ਦੇ ਵਿੱਚ, ਕੁਬੈਕ ਪ੍ਰੋਵਿੰਸ ਤੋਂ ਨਿਕਲ ਜਾਣ। ਮਹਿਰਾਬ, ਮੈਂ ਤੁਹਾਡੇ ਕੋਲ ਆਉਣਾ ਕਿ ਜਿਹੜੀ ਮਤਲਬ ਕਮਿਊਨਿਟੀ ਆ, ਮਤਲਬ ਕਿਊਬਿਕ ਦੇ ਵਿੱਚ ਇਸ ਟਾਈਮ, ਮਤਲਬ ਉਹਨਾਂ ਦੇ ਵਿੱਚ ਕਿਸ ਤਰੀਕੇ ਦਾ, ਕਿਉਂਕਿ ਜਦੋਂ ਤੁਹਾਡੀ ਰੁਜ਼ਗਾਰ ਤੇ ਗੱਲ ਆ ਜਾਂਦੀ ਹੈ ਕਿ ਤੁਸੀਂ ਇੱਕ ਚੀਜ਼ ਨੂੰ ਚੂਜ਼ ਕਰੋ, ਜਾਂ ਤੁਸੀਂ ਰੁਜ਼ਗਾਰ ਨੂੰ ਜਾਂ ਤੁਸੀਂ ਆਪਣੀ ਧਾਰਮਿਕ ਪਛਾਣ ਨੂੰ, ਤਾਂ ਇਹਨਾਂ ਕੰਟਰੀਜ਼ ਦੇ ਵਿੱਚ ਜਿੱਥੇ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਬੰਦਾ ਹੈਂਡ ਟੂ ਮਾਊਥ ਹੁੰਦਾ ਆ, ਉਹ ਕੰਮ ਕਰਦਾ ਆ ਤਾਂ ਉਹਦਾ ਪਰਿਵਾਰ ਚੱਲਦਾ ਆ, ਤੇ ਉੱਥੇ ਕਮਿਊਨਿਟੀ ਦੇ ਉੱਤੇ ਇਸ ਬਿੱਲ ਦਾ ਕਿਊਬਿਕ ਦੇ ਵਿੱਚ ਕਿੰਨਾ ਕੁ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਕਿਊਬਿਕ ਵਿੱਚ ਇਸ ਵੇਲੇ ਟੀਚਰਸ ਦੀ ਬਹੁਤ ਜ਼ਰੂਰਤ ਹੈਗੀ ਆ। ਬੜੇ ਸਾਰੇ ਟੀਚਰਸ ਹੁਣ, ਬੜੇ ਮੁਸਲਿਮ ਟੀਚਰਸ ਵੀ ਸੀ, ਸਿੱਖ ਟੀਚਰਸ ਵੀ ਸੀ, ਉਹ ਮੂਵ ਕਰ ਰਹੇ ਨੇ ਕਿਊਬਿਕ ਤੋਂ। ਤੇ ਤੁਹਾਨੂੰ ਜਦ ਚੋਇਸ ਦਿੱਤੀ ਜਾਵੇ, ਤੁਹਾਨੂੰ ਆਪਣੀ ਆਈਡੈਂਟਿਟੀ ਆਪਣੇ ਧਰਮ ਵਿੱਚ ਜਾਂ ਆਪਣੇ ਕਰੀਅਰ ਵਿੱਚ ਚੂਜ਼ ਕਰਨਾ ਹੈ, ਪਹਿਲੀ ਗੱਲ ਤਾਂ ਇਹ ਚੋਇਸ ਕਿਸੇ ਨੂੰ ਵੀ ਨਹੀਂ ਮਿਲਣੀ ਚਾਹੀਦੀ ਹੈ, ਕਿਉਂਕਿ ਸਭ ਨੂੰ ਰਾਈਟ ਹੈ, ਸਭ ਨੂੰ ਰਾਈਟ ਹੋਣਾ ਚਾਹੀਦਾ ਉਹ ਚੂਜ਼ ਕਰ ਸਕਣ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕੀ ਕਰਨਾ, ਆਪਣੇ ਕਰੀਅਰ ਵਿੱਚ, ਤੇ ਆਪਣੇ ਆਪ ਨੂੰ ਐਕਸਪ੍ਰੈਸ ਕਰ ਪਾਉਣ ਆਪਣੀ ਆਈਡੈਂਟੀਟੀ ਵਿੱਚ। ਤੇ ਹੁਣੇ ਸਾਡੇ ਸਕੂਲਸ ਵਿੱਚ ਟੀਚਰਾਂ ਦੀ ਲੋੜ ਹੈ, ਡੇ ਕੇਅਰਸ ਵਿੱਚ ਟੀਚਰਾਂ ਦੀ ਲੋੜ ਹੈ, ਕਿਉਂਕਿ ਹੁਣ ਟੀਚਰਸ ਬਣ ਨਹੀਂ ਸਕਦੇ ਇੱਥੇ। ਜੇ ਅਗਰ ਤੁਸੀਂ ਆਪਣੀ ਦਸਤਾਰ ਪਾ ਕੇ ਸਕੂਲ ਵਿੱਚ ਟੀਚਰ ਬਣਨਾ ਹੈ, ਜਾਂ ਕੋਈ ਮੁਸਲਿਮ ਬੀਬੀ ਨੇ ਆਪਣਾ ਹਿਜਾਬ ਪਾ ਕੇ ਬਣਨਾ ਹੈ, ਤੇ ਓਵਰਆਲ ਉਹ ਕਿਊਬਿਕ ਦੇ ਪੂਰੇ ਸਿਸਟਮ ਵਿੱਚ ਅਫੈਕਟ ਹੋਏਗਾ, ਲੌਂਗ ਟਰਮ ਇਫੈਕਟ ਹੋਏਗਾ। ਹੁਣੇ ਨਹੀਂ ਦਿਖ ਰਿਹਾ, ਲੇਕਿਨ ਅੱਗੇ ਜਾ ਕੇ ਬਹੁਤ ਜ਼ਿਆਦਾ ਇਫੈਕਟ ਹੋਏਗਾ, ਕਿਉਂਕਿ ਜਦ ਐਜੂਕੇਸ਼ਨ ਨਹੀਂ ਮਿਲੇਗੀ ਬੱਚਿਆਂ ਨੂੰ, ਤੇ ਜਦ ਬੱਚੇ ਐਡੂਕੇਟ ਨਹੀਂ ਹੋਣਗੇ, ਤੇ ਅੱਗੇ ਡਿਵੈਲਪ ਕਿਵੇਂ ਹੋਏਗਾ ਕਿਊਬਿਕ, ਫਿਰ ਅੱਗੇ ਕੈਨੇਡਾ ਵਿੱਚ। ਤੇ ਪ੍ਰੋਬਲਮ ਹੁਣ ਇਹ ਹੈ ਕਿ ਇਹ ਬਿੱਲ ਸਿਰਫ ਕਿਊਬਿਕ ਵਿੱਚ ਆ। ਕੱਲ ਨੂੰ ਇਹ ਬਿੱਲ ਅਗਰ ਅਸੀਂ ਨਹੀਂ ਇਹਦੇ ਲਈ ਖੜੇ ਹੋਵਾਂਗੇ, ਤੇ ਅਗਰ ਇਹ ਦੂਜੀ ਪ੍ਰੋਵਿੰਸ ਵਿੱਚ ਵੀ ਆ ਗਿਆ ਇਹ ਬਿੱਲ, ਤੇ ਅਸੀਂ ਕੀ ਕਰਾਂਗੇ? ਤਾਂ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਇਹਨਾਂ ਬਿੱਲਾਂ ਬਾਰੇ ਬੋਲੀਏ ਤੇ ਖੜੇ ਹੋਈਏ। ਬਿਲਕੁਲ, ਕਿਉਂਕਿ ਮੈਂ ਇਹ ਦੇਖ ਰਿਹਾ ਕਿ ਕਿਊਬਿਕ ਦੇ ਵਿੱਚ ਜਾਂ ਜਿਵੇਂ ਜਿਹੜਾ ਹੁਣ ਇਹ ਬਿੱਲ ਆ, ਉਹ ਜਿਹੜੀਆਂ ਸਿਟੀ ਚਾਹੇ ਟ੍ਰਾਂਜ਼ਿਟ ਦੀਆਂ ਸਰਵਿਸਿਜ਼ ਨੇ ਜਾਂ ਹੋਰ ਵੀ ਬੜੇ ਜਿਹੜੇ ਸਿੱਖ ਕਮਿਊਨਿਟੀ ਦੇ ਬੰਦੇ ਟ੍ਰਾਂਜ਼ਿਟ ਦੇ ਵਿੱਚ ਜਿਵੇਂ ਡਰਾਈਵਿੰਗ ਦੀ ਜੋਬ ਕਰਦੇ ਆ, ਉਹਨਾਂ ਸਾਰਿਆਂ ਦੇ ਉੱਤੇ ਵੀ ਇਹ ਬਿੱਲ ਆ ਰਿਹਾ। ਤੇ ਉਹ ਬੰਦਿਆਂ ਦੇ ਲਈ ਜੇ ਨੌਕਰੀ ਕਰਨੀ ਆ, ਫਿਰ ਉਹਨਾਂ ਨੂੰ ਉਹ ਮਤਲਬ ਇਹਦੇ ਵਿੱਚ ਸਿਰਫ ਦਸਤਾਰ ਸ਼ਾਮਲ ਕੀਤੀ ਜਾ ਰਹੀ ਆ, ਜਿਵੇਂ ਕੜਾ ਆ ਜਾਂ ਕਿਹੜੇ ਕਕਾਰ ਜਿਹੜੇ ਆ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਐਜ਼ ਅ ਸਿੰਬਲ ਆਫ ਰਿਲੀਜਨ, ਤੇ ਕਿਹੜੀਆਂ ਚੀਜ਼ਾਂ ਨੂੰ ਮਤਲਬ ਉਹਦੇ ਤੋਂ ਬਾਹਰ ਰੱਖਿਆ ਜਾ ਰਿਹਾ, ਇਹਦੇ ਬਾਰੇ ਕੁਝ ਦੱਸ ਸਕਦੇ ਹੋ? ਹਾਂਜੀ, ਸੋ ਦਸਤਾਰ ਵੀ ਹੋ ਗਈ, ਤੁਹਾਡਾ ਕੜਾ ਵੀ ਹੋ ਗਿਆ, ਕਿਰਪਾਨ, ਸਾਰੇ ਮਤਲਬ ਕਿ ਉਹ ਕਹਿੰਦੇ ਨੇ ਜੋ ਵੀ ਸਾਨੂੰ ਦਿਖੇ, ਸਾਨੂੰ ਤੁਹਾਡੇ ਕੋਈ ਰਿਲੀਜੀਅਸ ਸਿੰਬਲ ਕੁਝ ਵੀ ਨਾ ਦਿਖੇ। ਤੇ ਉਹ ਮਤਲਬ ਕਿ ਸਭ ਕੁਝ ਇੱਕ ਤਰ੍ਹਾਂ ਤੋਂ ਟਾਰਗੇਟ ਕਰ ਰਹੇ ਨੇ। ਉਹ ਚਾਹੁੰਦੇ ਨੇ ਕਿ ਮਤਲਬ ਕਿ ਕਿਉਂਕਿ ਜਦ ਸੈਕੂਲਰਿਜ਼ਮ ਹੁੰਦਾ ਹੈ ਕਿ ਤੁਸੀਂ ਕੋਈ ਵੀ ਰਿਲੀਜਨ ਨੂੰ ਐਡਵਾਂਟੇਜ ਨਹੀਂ ਦੇ ਰਹੇ, ਤੇ ਨਾਲੇ ਤੁਸੀਂ ਕਿਸੇ ਵੀ ਰਿਲੀਜਨ ਨੂੰ ਡਿਸਐਡਵਾਂਟੇਜ ਵੀ ਨਹੀਂ ਦੇ ਰਹੇ। ਲੇਕਿਨ ਕਿਊਬਿਕ ਵਿੱਚ ਲਾਈਸੀ ਤੇ ਵਰਡ ਆ ਇੱਕ ਫ੍ਰੈਂਚ ਵਿੱਚ, ਉਹ ਮੰਨਿਆ ਜਾਂਦਾ ਕਿ ਉਹ ਲਾਈਸੀ ਤੇ ਪ੍ਰਮੋਟ ਕਰ ਰਹੇ ਨੇ। ਤੇ ਉਹ ਚਾਹੁੰਦੇ ਨੇ ਕਿ ਮਤਲਬ ਕਿ ਸਭ ਕੁਝ ਸਾਰੇ ਮਤਲਬ ਕਿ ਡਾਇਵਰਸਿਟੀ ਨਾ ਹੋਵੇ, ਜਿਵੇਂ ਕਿ ਉਹ ਰਿਲੀਜਨ ਇੱਕ ਤਰ੍ਹਾਂ ਤੋਂ ਖਤਮ ਹੀ ਕਰਨਾ ਚਾਹੁੰਦੇ ਨੇ, ਕਿ ਸਾਰੇ ਇੱਕ, ਉਹ ਫਰਾਂਸ ਦੇ ਵਿੱਚ ਜਿਵੇਂ ਚੱਲ ਰਿਹਾ ਉਹ ਚਾਹੁੰਦੇ ਨੇ ਉਵੇਂ ਹੀ ਕਿਊਬਿਕ ਵਿੱਚ ਵੀ ਚੱਲੇ। ਓਕੇ। ਤੇ ਹਰਵਿੰਦਰ, ਤੁਸੀਂ ਹੋਰ ਜਿਹੜੇ ਬਿਲਸ ਨੇ ਉਹਨਾਂ ਦੀ ਗੱਲ ਕੀਤੀ ਆ ਕਿ ਜਿਹੜੇ ਅੱਗੇ ਫਰਦਰ ਜਿਹੜੀ ਯੰਗ ਜਨਰੇਸ਼ਨ ਆ ਜਾਂ ਛੋਟੇ ਬੱਚੇ ਆ, ਉਹਨਾਂ ਦੇ ਉੱਤੇ ਵੀ ਅਸਰ ਪਾਉਣਗੇ। ਉਹਨਾਂ ਬਾਰੇ ਵੀ ਥੋੜਾ ਜਿਹਾ ਦੱਸਿਓ ਕਿ ਇਸ ਬਿੱਲ 21 ਤੋਂ ਅੱਗੇ ਜਿਹੜੇ ਬਿਲਸ ਨਿਕਲ ਰਹੇ ਨੇ ਉਹ ਕਿਹੜੇ ਬਿੱਲ ਨੇ ਤੇ ਉਹਨਾਂ ਦਾ ਕਿਵੇਂ ਅਸਰ ਪੈ ਰਿਹਾ ਆ। ਹਾਂਜੀ, ਹੁਣ ਕਾਫੀ ਬਿਲਸ ਆ ਰਹੇ ਨੇ ਅੱਗੇ। ਇਹਨਾਂ ਨੇ ਰეკਮੈਂਡੇਸ਼ਨ ਲਿਖੀ ਸੀਗੀ ਇੱਕ ਵੱਡੀ ਸਾਰੀ, ਜਿਹੜੀ ਆਪਣੀ ਕਿਊਬਿਕ ਦੀ ਸਰਕਾਰ ਹੈ ਵੱਡੀ ਸਾਰੀ, ਆਈ ਥਿੰਕ ਆਲਮੋਸਟ 400 ਪੇजेस ਦੀ ਰეკਮੈਂਡੇਸ਼ਨ ਸੀਗੀ, ਜਿੱਥੇ ਕਿ ਉਹ ਦੱਸ ਰਹੇ ਵੀ ਉਹਨਾਂ ਦਾ ਲੌਂਗ ਟਰਮ ਫਿਊਚਰ ਦਾ ਜਿਹੜਾ ਪਲਾਨ ਹੈਗਾ ਉਹ ਕੀ ਹੈਗਾ। ਉਹ ਚਾਹੁੰਦੇ ਨੇ ਕਿ ਜਿਹੜਾ ਆਪਾਂ ਰਿਲੀਜਨ ਹੈਗਾ ਪੂਰਾ ਖਤਮ ਕਰ ਦਈਏ, ਪਹਿਲਾਂ ਆਪਣੇ ਜਿਹੜੇ ਪ੍ਰੋਫੈਸ਼ਨਸ ਹੈਗੇ ਨੇ ਹਨਾ, ਪਹਿਲਾਂ ਉਹਨਾਂ ਨੇ ਉੱਥੋਂ ਸ਼ੁਰੂ ਕੀਤਾ। ਉਸ ਤੋਂ ਬਾਅਦ ਹੁਣ ਇਹ ਕਹਿ ਰਹੇ ਨੇ ਕਿ ਜਿਹੜੇ ਵੀ ਆਪਣੇ ਹਾਈ ਸਕੂਲ ਦੇ ਬੱਚੇ ਨੇ ਜਾਂ ਜਿਹੜੇ ਵੀ ਪ੍ਰਾਇਮਰੀ ਬੱਚੇ ਨੇ ਉਹ ਜ਼ਿਆਦਾ ਛੋਟੇ ਨੇ, ਉਹਨਾਂ ਦੀ ਸਮਝ ਨਹੀਂ ਹੁੰਦੀ, ਤਾਂ ਇਸ ਕਰਕੇ ਅਸੀਂ ਚਾਹੁੰਦੇ ਨਹੀਂ ਹੈਗੇ ਕਿ ਉਹ ਕੋਈ ਵੀ ਰਿਲੀਜਨ ਸਿੰਬਲ ਪਾ ਕੇ ਆਣ ਸਕੂਲੇ। ਹੁਣ ਇਹ ਇੰਪਲੀਮੈਂਟ ਹੋ ਰਹੇ ਨੇ ਹੌਲੀ ਹੌਲੀ। ਤੇ ਹੁਣ ਇਹ ਵੀ ਹੋ ਗਿਆ ਕਿ ਜਿਹੜੇ ਵॉलੰਟੀਅਰਸ ਨੇ, ਜਿਹੜੇ ਸੇਵਾ ਕਰਨ ਜਾਂਦੇ ਨੇ ਪੇਰੈਂਟਸ ਸਕੂਲਾਂ ਵਿੱਚ, ਜਿਹੜੇ ਸ਼ੁਰੂ ਤੋਂ 10 ਸਾਲ 15 ਸਾਲ ਜਾਂ 20 ਸਾਲ ਹੋ ਗਏ ਜਿਹੜੇ ਵॉलੰਟੀਅਰ ਕਰ ਰਹੇ, ਸੇਵਾ ਕਰ ਰਹੇ ਨੇ ਆਪਣੇ ਸਕੂਲਾਂ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਦੇ ਨਾਲ, ਜੇ ਉਹ ਵੀ ਰਿਲੀਜੀਅਸ ਸਿੰਬਲ ਪਾਉਂਦੇ ਨੇ ਉਹ ਅਲਾਉਡ ਨਹੀਂ ਹੈਗੇ। ਸਕੂਲਾਂ ਨੇ, ਕਾਫੀ ਸਕੂਲ ਬੋਰਡਸ ਨੇ ਇੱਕ ਸਟੇਟਮੈਂਟ ਕੱਢ ਦਿੱਤੀ ਆ ਹੁਣ ਕਿ ਅਗਰ ਤੁਸੀਂ ਰਿਲੀਜੀਅਸ ਸਿੰਬਲ ਪਾਉਂਦੇ ਹੋ ਤੇ ਤੁਸੀਂ ਆ ਕੇ ਇੱਥੇ ਸੇਵਾ ਨਹੀਂ ਕਰ ਸਕਦੇ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਹੌਲੀ ਹੌਲੀ ਬਹੁਤ ਹੀ ਜ਼ਿਆਦਾ ਵੱਧ ਰਹੀਆਂ ਹੈ। ਤੇ 7 ਸਾਲ ਪਹਿਲਾਂ ਜਦ ਬਿੱਲ 21 ਆਇਆ ਸੀ, ਅਸੀਂ ਸਾਰਿਆਂ ਨੂੰ ਇਹੀ ਪਹਿਲਾਂ ਕਿਹਾ ਸੀ ਕਿ ਤੁਸੀਂ ਹੁਣੇ ਸਮਝ ਲਓ ਕਿ ਜੋ ਆ ਰਿਹਾ ਆ ਬਾਕੀ ਸਾਲਾਂ ਦੇ ਵਿੱਚ ਉਹ ਬਹੁਤ ਹੀ ਖਤਰਨਾਕ ਹੋਣ ਵਾਲਾ ਹੈ। ਤੇ ਜਿਹੜੀ ਸਾਡੀ ਸਿਚੁਏਸ਼ਨ ਹੈ ਕੁਬੈਕ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਖਰਾਬ ਹੋਣੇ ਵਾਲੀ ਹੈ। ਉਦੋਂ ਕਿਸੇ ਨੇ ਸਮਝਿਆ ਨਹੀਂ ਸੀਗਾ, ਬਿਕਾਜ਼ ਜਿਹੜੀ ਇੱਕ ਬਿੱਲ ਹੁੰਦੀ ਹੈ, ਬਿੱਲ 21 ਜਦੋਂ ਆਈ ਹੈ, ਇਹ ਇੱਕਦਮ ਹੀ ਨਹੀਂ ਆ ਜਾਂਦੀ। ਇਹ ਕਈ ਸਾਲਾਂ ਤੋਂ ਰਿਫਲੈਕਸ਼ਨ ਹੋਈ ਹੈ, ਕਈ ਸਾਲਾਂ ਤੋਂ ਇਹਨਾਂ ਨੇ ਡਿਸਕਸ਼ਨ ਕੀਤੀ ਸੀਗੀ ਪਹਿਲਾਂ, ਤਾਂ ਜਾ ਕੇ ਇਹ ਨਿਕਲੀ ਹੈ ਬਿੱਲ 21। ਤੇ ਇਹਦੇ ਨਾਲ ਇਹਨਾਂ ਨੇ ਹੋਰ ਵੀ ਕਿੰਨੇ ਸਾਰੇ ਬਿੱਲ ਕੱਢਣੇ ਆ ਤੇ ਕੱਢ ਚੁੱਕੇ ਨੇ ਆਲਰੇਡੀ। ਐਂਡ ਮੈਂ ਰਾਮਤ ਵੀ ਕਹਿ ਰਹੀ ਸੀਗੀ ਉਦੋਂ ਕਿ ਬਾਕੀ ਜਿਹੜੇ ਪ੍ਰੋਵਿੰਸ ਨੇ ਉੱਥੇ ਵੀ ਇਹ ਨਿਕਲ ਸਕਦਾ ਆ। ਸਾਡੇ ਸਰਵੇਜ਼ ਵੀ ਨਿਕਲੇ ਨੇ, WSO ਨੇ ਆਪਾਂ ਸਰਵੇਸ ਕਢਾਏ ਸੀਗੇ ਬਾਕੀ ਪ੍ਰੋਵਿੰਸ ਦੇ ਵਿੱਚ ਵੀ,
ਤੇ ਅਨਫੋਰਚੂਨੇਟਲੀ ਬਾਕੀ ਪ੍ਰੋਵਿੰਸਸ ਦੇ ਵਿੱਚ ਵੀ ਇਹ ਬਿਲਸ ਜਿਹੜੇ ਨੇ ਬਹੁਤ ਹੀ ਪਪੂਲਰ ਹੋ ਰਹੇ ਨੇ ਤੇ ਉਹ ਸੋਚ ਰਹੇ ਨੇ ਕਿ ਇਹ ਸਹੀ ਹੋਣਾ, ਇਹ ਸਹੀ ਹੈ, ਇਹ ਬਿਲਸ ਸਹੀ ਹੈ ਤੇ ਆਪਾਂ ਨੂੰ ਆਪਣੇ ਪ੍ਰੋਵਿੰਸ ਦੇ ਵਿੱਚ ਵੀ ਇਹ ਬਿਲਸ ਆਪਾਂ ਨੂੰ ਲਗਾਉਣੇ ਚਾਹੀਦੇ ਆ। ਓਕੇ। ਤੇ ਹਰਗਿੰਦਰ, ਤੁਹਾਨੂੰ ਐਜ਼ ਅ ਰਿਪਰੈਜ਼ੈਂਟੇਟਿਵ ਆਫ WSO ਤੁਹਾਨੂੰ ਇਹ ਲੱਗ ਰਿਹਾ ਕਿ ਜਿਹੜਾ ਇੱਕ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਆ ਜਿਹੜਾ ਬਿਲਡ ਕੀਤਾ ਜਾ ਰਿਹਾ ਹੈ, ਜਿਹਦੇ ਆਲੇ ਦੁਆਲੇ ਮਤਲਬ ਸਾਰੀਆਂ ਵੈਸਟਰਨ ਕੰਟਰੀਜ਼ ਦੇ ਵਿੱਚ ਪੋਲਿਟਿਕਸ ਵੀ ਜਿਹੜੀ ਆ ਉਹ ਬਿਲਡ ਹੋ ਰਹੀ ਆ, ਤਾਂ ਇਹ ਜਿਹੜੇ ਬਿਲਸ ਨੇ ਇਹ ਬੇਸਿਕਲੀ ਮਤਲਬ ਇਨਡਾਇਰੈਕਟਲੀ, ਭਾਵੇਂ ਇਹਦੇ ਚ ਸਾਰੇ ਰਿਲੀਜਨਸ ਜਿਹੜੇ ਆ ਉਹ ਟਾਰਗੇਟ ਕੀਤੇ ਜਾ ਰਹੇ ਆ, ਪਰ ਇਨਡਾਇਰੈਕਟਲੀ ਇਹਦਾ ਜ਼ਿਆਦਾ ਅਸਰ ਤੁਹਾਨੂੰ ਲੱਗਦਾ ਕਿ ਜਿਹੜੀਆਂ ਇਮੀਗ੍ਰੈਂਟ ਕਮਿਊਨਿਟੀਜ਼ ਨੇ, ਜਿਹੜੀਆਂ ਰੀਸੈਂਟਲੀ ਇਮੀਗ੍ਰੇਟ ਹੋਈਆਂ ਨੇ ਕੈਨੇਡਾ ਦੇ ਵਿੱਚ ਪਿਛਲੇ 100 ਸਾਲ ਦੇ ਵਿੱਚ, ਤਾਂ ਉਹਨਾਂ ਦੇ ਉੱਤੇ ਜਿਹੜਾ ਜ਼ਿਆਦਾ ਅਸਰ ਪੈਣ ਦੀਆਂ ਸੰਭਾਵਨਾਵਾਂ ਨੇ? ਜੀ ਬਿਲਕੁਲ ਬਿਲਕੁਲ ਹੈਗਾ। ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਬਿਲਸ ਹੈਗੇ ਨੇ ਉਹਨਾਂ ਕਰਕੇ ਨਾ ਰੇਸਿਜ਼ਮ ਬਹੁਤ ਵੱਧ ਰਿਹਾ। ਸਾਡੇ ਕੁਬੈਕ ਦੇ ਵਿੱਚ ਹੁਣ ਅੰਕਲ ਜੀ ਜਾਂਦੇ ਨੇ ਕਿਤੇ, ਬੱਸ ਫੜ ਕੇ ਲੈ ਕੇ ਜਾਂਦੇ ਨੇ, ਉੱਥੇ ਜਿਹੜੇ ਬੱਸ ਡਰਾਈਵਰ ਆ ਉਹ ਬੱਸ ਰੋਕ ਦਿੰਦੇ ਨੇ, ਕਹਿੰਦੇ ਵੀ ਤੁਸੀਂ ਸਾਡੀ ਬੱਸ ਨਹੀਂ ਯੂਜ਼ ਕਰ ਸਕਦੇ। ਵੀ ਇਹ ਕਿੱਥੇ ਲਿਖਿਆ ਹੈ ਕਿ ਅਗਰ ਤੁਸੀਂ ਕਿਰਪਾਨ ਪਾਉਂਦੇ ਹੋ, ਦਸਤਾਰ ਸਜਾਉਂਦੇ ਹੋ, ਕਿ ਤੁਸੀਂ ਆਪਣੇ ਸਰਵਿਸ ਜਿਹੜੀ ਪਬਲਿਕ ਟਰਾਂਸਪੋਰਟੇਸ਼ਨ ਹੈ ਤੁਸੀਂ ਉਹ ਨਹੀਂ ਯੂਜ਼ ਕਰ ਸਕਦੇ? ਕਿਤੇ ਨਹੀਂ ਲਿਖਿਆ ਹੈਗਾ। ਬਟ ਉਹਨਾਂ ਨੇ ਇਹ ਬਿਲਸ ਜਿਹੜੇ ਆਪਣੀ ਖੁਦ ਦੀ ਇੰਟਰਪ੍ਰੀਟੇਸ਼ਨ ਲੈ ਕੇ, ਉਹਨਾਂ ਨੇ ਆਪਣੀ ਇੰਟਰਪ੍ਰੀਟੇਸ਼ਨ ਬਣਾ ਕੇ ਉਹਨਾਂ ਨੇ ਬਾਕੀ ਸਰਵਿਸਿਜ਼ ਨੂੰ ਵੀ ਸਟਾਪ ਕਰ ਦੇਣਾ ਆ। ਸੋ ਇਹਨਾਂ ਚੀਜ਼ਾਂ ਕਰਕੇ ਇਹ ਪ੍ਰਮੋਟ ਹੋ ਰਿਹਾ ਵੀ ਲੋਕੀ ਟੋਲਰੇਟ ਕਰ ਰਹੇ, ਲੋਕੀ ਚਾਹੁੰਦੇ ਕਿ ਆਪਾਂ ਹੁਣ ਅਸੀਂ ਇਹਨਾਂ ਚੀਜ਼ਾਂ ਨੂੰ ਕਦੀ ਐਕਸੈਪਟ ਹੀ ਨਾ ਕਰੀਏ ਕਿ ਯੂ ਹੈਵ ਟੂ ਬੀ ਐਕਸਕਲੂਡਡ ਫਰਮ ਸੋਸਾਇਟੀ। ਹੁਣ ਜਿਹੜੇ ਆਪਣੇ ਇਮੀਗ੍ਰੈਂਟਸ ਵੀ ਆਉਂਦੇ ਨੇ ਉਹਨਾਂ ਨੂੰ ਬੋਲੀ ਦੀ ਵੀ ਪ੍ਰੋਬਲਮ ਹੁੰਦੀ ਹੈ, ਉਹਨਾਂ ਨੂੰ ਐਡਜਸਟਮੈਂਟਸ ਦੀ ਵੀ ਪ੍ਰੋਬਲਮ ਹੁੰਦੀ ਹੈ, ਘਰ ਕਿੰਨੇ ਮਹਿੰਗੇ ਨੇ, ਕਿੰਨੀ ਕਿੰਨੀ ਤਕਲੀਫਾਂ ਹੁੰਦੀਆਂ ਉਹਨਾਂ ਨੂੰ। ਤੇ ਜਿਹੜੇ ਬਾਕੀ ਦੇ ਜਿਹੜੇ ਇੱਥੇ ਬਹੁਤ ਟਾਈਮ ਤੋਂ ਰਹਿ ਰਹੇ ਨੇ ਜਾਂ ਜਿਹੜੇ ਹੋਰ ਕੰਟਰੀਜ਼ ਦੇ ਨੇ, ਉਹ ਫਿਰ ਕਹਿੰਦੇ ਨੇ ਕਿ ਤੁਹਾਨੂੰ ਤਾਂ ਕੁਝ ਆਉਂਦਾ ਨਹੀਂ, ਤੁਸੀਂ ਆਪਣੀ ਕੰਟਰੀ ਦੇ ਵਾਪਸ ਚਲ ਜਾਓ, ਇੱਥੇ ਤਾਂ ਤੁਸੀਂ ਐਕਸੈਪਟਡ ਨਹੀਂ ਹੈਗੇ। ਪਰ ਇਹ ਕੈਨੇਡਾ 5 6 7 ਸਾਲ ਪਹਿਲਾਂ ਇਦਾਂ ਨਹੀਂ ਸੀਗਾ। ਇਹ ਹੁਣ ਇਸ ਤਰ੍ਹਾਂ ਹੋਇਆ ਜਦੋਂ ਦੇ ਇਹ ਬਿਲਸ ਆਏ ਨੇ, ਤੇ ਤਾਈਓ ਅਸੀਂ ਕਹਿੰਦੇ ਨੇ ਕਿ ਸਿਰਫ ਕੁਬੈਕ ਦਾ ਮਾਮਲਾ ਨਹੀਂ ਹੈਗਾ, ਇਹ ਪੂਰੇ ਕੈਨੇਡਾ ਦਾ ਮਾਮਲਾ ਆ। ਮਹਿਰਾਮਤ, ਜਿਵੇਂ ਮਤਲਬ ਐਜ਼ ਅ ਯੰਗ ਸਿੱਖ, ਤੁਸੀਂ ਤੁਹਾਡਾ ਜਿਹੜਾ ਫਰੈਂਡ ਸਰਕਲ ਆ, ਤੁਹਾਡੀ ਇੰਗੇਜਮੈਂਟ ਆ ਇੱਥੇ ਕਿਊਬਿਕ ਦੇ ਵਿੱਚ, ਉਹਨਾਂ ਦੇ ਵਿੱਚ ਜਿਹੜੇ ਸਿੱਖ ਨੌਜਵਾਨ, ਜਿਵੇਂ ਤੁਸੀਂ ਦਸਤਾਰ ਸਜਾਉਂਦੇ ਹੋ, ਮਤਲਬ ਹੋਰ ਜਿਹੜੇ ਸਿੱਖ ਨੌਜਵਾਨ ਦਸਤਾਰਾਂ ਸਜਾਉਂਦੇ ਆ, ਆਪਣੀ ਪਛਾਣ ਦੇ ਨਾਲ ਰਹਿੰਦੇ ਆ, ਉਹਨਾਂ ਦੇ ਵਿੱਚ ਮਤਲਬ ਕਿਵੇਂ ਦਾ ਲੱਗ ਰਿਹਾ? ਜਿਵੇਂ ਤੁਸੀਂ ਕਿਹਾ ਵੀ ਦੋਏ ਰਸਤੇ ਬਚਦੇ ਆ ਜੇ ਇਹ ਬਿੱਲ ਨਹੀਂ ਰੁਕਦਾ, ਜਾਂ ਤਾਂ ਤੁਸੀਂ ਪ੍ਰੋਵਿੰਸ ਜਿਹੜੀ ਛੱਡ ਕੇ ਕਿਸੇ ਹੋਰ ਪ੍ਰੋਵਿੰਸ 'ਚ ਮੂਵ ਕਰਦੇ ਹੋ, ਤੇ ਅਦਰਵਾਈਜ਼ ਫਿਰ ਉਹਨਾਂ ਦੇ ਕੋਲ ਮਤਲਬ ਵੀ ਉਹਨਾਂ ਦੇ ਵਿੱਚ ਕੀ ਡਿਸਕਸ਼ਨਸ ਨੇ? ਕਰੀਅਰ ਬਿਲਡਿੰਗ ਦਾ ਵੀ ਵੱਡਾ ਸਵਾਲ ਆ ਅੱਗੇ, ਸਾਰੀ ਜਿਹੜੀ ਯੰਗ ਏਜ ਆ ਉਹਨੇ ਅੱਗੇ ਆਪਣੀ ਸਾਰੀ ਲਾਈਫ ਬਿਲਡ ਕਰਨੀ ਆ, ਤਾਂ ਉਹ ਕਿਵੇਂ ਮਤਲਬ ਰਿਸਪੌਂਡ ਕਰ ਰਹੇ ਆ ਇਸ ਸਾਰੇ ਬਿੱਲ ਨੂੰ? ਕੀ ਉਹ ਸੀਰੀਅਸਲੀ ਲੈ ਰਹੇ ਆ ਤੁਹਾਨੂੰ ਲੱਗ ਰਿਹਾ, ਜਾਂ ਤੁਹਾਨੂੰ ਲੱਗ ਰਿਹਾ ਵੀ ਹਜੇ ਉਹ ਉਹਨਾਂ ਸੀਰੀਅਸਲੀ ਐਜ਼ ਅ ਕਮਿਊਨਿਟੀ ਇਸ ਬਿੱਲ ਨੂੰ ਨਹੀਂ ਲੈ ਰਹੇ, ਤੇ ਜਿਹੜਾ ਗਵਰਨਮੈਂਟ ਦੇ ਉੱਤੇ ਵੀ ਜਿੰਨਾ ਕੁ ਪ੍ਰੈਸ਼ਰ ਬਣਾਉਣ ਲਈ ਜੋ ਐਫਰਟ ਕਰਨੇ ਚਾਹੀਦੇ ਆ ਉਨੇ ਐਫਰਟ ਨਹੀਂ ਹੋ ਰਹੇ? ਅਗਰ ਮੈਂ ਯੰਗ ਜਨਰੇਸ਼ਨ ਦੀ ਗੱਲ ਕਰਾਂ, ਇੱਕ ਅਵੇਅਰਨੈਸ ਦੀ ਗੱਲ ਹੁੰਦੀ ਹੈ ਕਿ ਕਿੰਨਾ ਪਤਾ ਹੈ ਸਭ ਨੂੰ ਇਸ ਬਾਰੇ। ਮੈਂ ਬੜੇ ਸਾਰੇ ਇਵੈਂਟਸ 'ਤੇ ਜਾਂਦੀ ਹਾਂ ਆਪਣੇ ਸਕੂਲ ਵੱਲੋਂ, ਅਤੇ ਬੜੇ ਸਾਰੇ ਆਰਗੇਨਾਈਜੇਸ਼ਨਸ ਨਾਲ ਕੰਮ ਕਰਦੀ ਹਾਂ, ਅਤੇ ਮੈਂ ਜਿਹੜੇ ਲੋਕਾਂ ਨਾਲ ਮਿਲਦੀ ਹਾਂ ਮੈਂ ਉਹਨਾਂ ਤੋਂ ਪੁੱਛਦੀ ਹਾਂ ਕਿ ਤੁਹਾਨੂੰ ਬਿੱਲ 21 ਬਾਰੇ ਪਤਾ ਹੈ? ਅਤੇ ਬੜੇ ਲੋਕਾਂ ਨੂੰ ਕਹਿੰਦੇ ਨੇ ਹਾਂ ਅਸੀਂ ਸੁਣਿਆ, ਲੇਕਿਨ ਸਾਨੂੰ ਇਸ ਬਾਰੇ ਪਤਾ ਨਹੀਂ, ਤੁਸੀਂ ਸਾਨੂੰ ਹੋਰ ਦੱਸ ਸਕਦੇ ਹੋ? ਅਤੇ ਕਿਊਬਿਕ ਵਿੱਚ ਹੀ ਮੈਨੂੰ ਲੱਗਦਾ ਹੈ ਕਿ ਬੜੇ ਲੋਕਾਂ ਨੂੰ ਬਿੱਲ 21 ਬਾਰੇ ਡੀਪਲੀ ਨਹੀਂ ਪਤਾ ਕਿ ਉਹ ਤੁਹਾਨੂੰ ਇਫੈਕਟ ਕਿਵੇਂ ਕਰ ਸਕਦਾ ਹੈ। ਕਿਉਂਕਿ ਜਿਹੜਾ ਬਿੱਲ 21 ਆ ਉਹ 4 ਪ੍ਰਿੰਸੀਪਲਸ ਉੱਤੇ ਬੇਸਡ ਆ। ਅਗਰ ਮੈਂ ਸ਼ਾਰਟ ਵਿੱਚ ਤੁਹਾਨੂੰ ਦੱਸਾਂ, ਪਹਿਲਾ ਹੈ ਕਿ ਸੈਪਰੇਸ਼ਨ ਆਫ ਸਿਟੀ, ਸਟੇਟ ਐਂਡ ਰਿਲੀਜਨ, ਰਿਲੀਜੀਅਸ ਨਿਊਟਰੈਲਿਟੀ, ਇਕੁਐਲਿਟੀ, ਸਾਰਿਆਂ ਵਿੱਚ ਇਕੁਐਲਿਟੀ ਹੋਣੀ ਚਾਹੀਦੀ ਹੈ ਸਾਰੇ ਸਿਟੀਜ਼ਨਸ ਵਿੱਚ, ਅਤੇ ਫਰੀਡਮ ਆਫ ਰਿਲੀਜਨ ਐਂਡ ਕੌਨਸ਼ੀਅਸਨੈਸ। ਅਤੇ ਜਦ ਅਸੀਂ ਸੁਣਦੇ ਹਾਂ ਇਹ ਗੱਲ, ਇਹ ਸਾਨੂੰ ਬਹੁਤ ਵਧੀਆ ਲੱਗਦਾ ਕਿ ਹਾਂਜੀ ਅਸੀਂ ਇਕੁਐਲਿਟੀ ਦੀ ਗੱਲ ਕਰ ਰਹੇ ਹਾਂ, ਸਾਰਿਆਂ ਲਈ ਇਕੁਐਲਿਟੀ ਹੋਣੀ ਚਾਹੀਦੀ ਹੈ, ਸਾਰਾ ਕੋਈ ਫਰੀਡਮ ਆ, ਤੁਸੀਂ ਆਪਣਾ ਧਰਮ ਫਰੀਡਮ ਚੂਜ਼ ਕਰ ਸਕਦੇ ਹੋ ਕਿ ਮਤਲਬ ਤੁਸੀਂ ਕਿਵੇਂ ਜੀਣਾ ਹੈ। ਲੇਕਿਨ ਜਿਵੇਂ ਜਦ ਇਹ ਪ੍ਰੈਕਟਿਸ ਵਿੱਚ ਆਉਂਦਾ ਹੈ, ਐਕਸ਼ਨ ਵਿੱਚ, ਕਿ ਤੁਸੀਂ ਹੁਣ ਮਤਲਬ ਕਿ ਕੋਈ ਵੀ ਪਬਲਿਕ ਜੌਬ ਕਰਨੀ ਆ, ਟੀਚਰ ਬਣਨਾ ਹੈ, ਲਾਇਰ ਬਣਨਾ ਹੈ, ਤੁਸੀਂ ਆਪਣੇ ਦਸਤਾਰ ਨਹੀਂ ਸਜਾ ਸਕਦੇ, ਹੈ ਨਾ? ਤਾਂ ਇਹ ਪ੍ਰੋਬਲਮ ਬਣਦੀ ਹੈ, ਕਿਉਂਕਿ ਜਦ ਉਹ ਬੋਲ ਰਹੇ ਨੇ, ਸਮਝਾ ਰਹੇ ਨੇ, ਤਾਂ ਸੁਣਨ ਵਿੱਚ ਤੇ ਬਹੁਤ ਵਧੀਆ ਲੱਗ ਰਿਹਾ ਹੈ, ਲੇਕਿਨ ਜਦੋਂ ਐਕਸ਼ਨ ਵਿੱਚ ਆ ਰਿਹਾ ਹੈ ਤਾਂ ਉਹ ਬਿਲਕੁਲ ਮੈਚ ਨਹੀਂ ਕਰ ਰਿਹਾ, ਉਹ ਆਪਣੇ ਹੀ ਪ੍ਰਿੰਸੀਪਲਸ ਨੂੰ ਉਹ ਕੰਟਰਾਡਿਕਟ ਕਰ ਰਿਹਾ ਹੈ। ਤੇ ਜਦ ਮੈਂ ਲੋਕਾਂ ਨਾਲ ਗੱਲ ਕਰਦੀ ਹਾਂ, ਕਨਵਰਸੇਸ਼ਨ ਕਰਦੀ ਹਾਂ ਇਹਨਾਂ ਬਿੱਲਾਂ ਬਾਰੇ ਕਿ ਇਹ ਐਵੇਂ ਇਫੈਕਟ ਕਰਦਾ, ਤਾਂ ਉਹ ਕਹਿੰਦੇ ਨੇ ਕਿ ਇਹ ਨਹੀਂ, ਇਹ ਚੀਜ਼ ਸਹੀ ਨਹੀਂ ਆ। ਤੇ ਸਾਨੂੰ
ਹੈ ਕਿ ਅਸੀਂ ਜਿੰਨਾ ਵੀ ਲੋਕਾਂ ਨਾਲ ਗੱਲ ਕਰ ਸਕੀਏ, ਸਿਰਫ ਕਿਊਬਿਕ ਵਿੱਚ ਨਹੀਂ, ਕੈਨੇਡਾ ਵਿੱਚ, ਇਹ ਸਾਰਿਆਂ ਨੂੰ ਪਤਾ ਲੱਗੇ ਕਿ ਇਹ ਬਿਲ 21 ਹੈ ਕੀ, ਤੇ ਅਸੀਂ ਇਹਦੇ ਲਈ ਫਾਈਟ ਕਿਵੇਂ ਕਰੀਏ। ਕਿ ਅਗਰ ਕੱਲ ਨੂੰ ਕੋਈ ਵੀ ਹੋਰ ਕੰਟਰੀ ਵਿੱਚ ਜਾਂ ਕੋਈ ਵੀ ਹੋਰ ਪ੍ਰੋਵਿੰਸ ਵਿੱਚ ਕੋਈ ਵੀ ਬੋਲੇ ਕਿ ਐਵੇਂ ਦਾ ਬਿੱਲ ਆ ਰਿਹਾ ਹੈ, ਤੇ ਲੋਕਾਂ ਨੂੰ ਪਹਿਲਾਂ ਹੀ ਪਤਾ ਹੋਏ ਤੇ ਲੋਕ ਪਹਿਲੇ ਹੀ ਆਪਣਾ ਸਟੈਂਡ ਲੈ ਸਕੀਏ। ਹੁਣ ਜਿਹੜਾ ਕਿਊਬਿਕ ਵਿੱਚ ਹੋ ਰਿਹਾ, ਅਸੀਂ ਆਪਣੀ ਇੱਥੇ ਫਾਈਟ ਲੜ ਰਹੇ ਹਾਂ, ਲੇਕਿਨ ਕਿਤੇ ਹੋਰ ਇਹ ਬਿੱਲ ਨਾ ਵਧੇ, ਉਸ ਲਈ ਲੋਕਾਂ ਨੂੰ ਇਸ ਬਾਰੇ ਜਾਣਨਾ ਬਹੁਤ ਜ਼ਰੂਰੀ ਆ। ਬੜੇ ਲੋਕਾਂ ਨੂੰ ਦਸਤਾਰ ਬਾਰੇ ਵੀ ਨਹੀਂ ਪਤਾ। ਮੈਂ ਸਕੂਲ ਤੇ ਜਿਹੜੇ ਵੀ ਇੰਨੇ ਇਵੈਂਟਸ ਤੇ ਜਾਂਦੀ ਹਾਂ, ਉਹਨਾਂ ਨੂੰ ਲੱਗਦਾ ਕਿ ਮੈਂ ਹਿਜਾਬ ਆ, ਮੈਂ ਮੁਸਲਿਮ ਆ, ਤੇ ਉਹਨਾਂ ਨੂੰ ਮੈਂ ਫਿਰ ਦਸਤਾਰ ਬਾਰੇ ਦੱਸਦੀ ਹਾਂ, ਕਿਰਪਾਨ ਬਾਰੇ ਦੱਸਦੀ ਹਾਂ ਕਿ ਦਸਤਾਰ ਕੀ ਹੈ, ਕਿਰਪਾਨ ਕੀ ਹੈ, ਸਿੱਖ ਕੌਣ ਹੁੰਦੇ ਨੇ। ਤੇ ਜਿੰਨਾ ਵੀ ਹੋ ਸਕੇ ਅਸੀਂ ਸਿੱਖੀ ਬਾਰੇ ਦੱਸੀਏ ਲੋਕਾਂ ਨੂੰ, ਜਿੰਨਾ ਵੀ ਹੋ ਸਕੇ ਅਸੀਂ ਲੋਕਾਂ ਨੂੰ ਪੁੱਛੀਏ ਕਿ ਤੁਹਾਨੂੰ ਬਿਲ 21 ਬਾਰੇ ਪਤਾ ਹੈ ਕਿ ਉਹ ਕਿਵੇਂ ਅਫੈਕਟ ਕਰ ਰਿਹਾ ਹੈ। ਕਿਉਂਕਿ ਹੁਣੇ ਉਹ ਸਿਰਫ ਰਿਲੀਜੀਅਸ ਮਾਈਨੋਰਿਟੀਜ਼ ਜਿਹੜੇ ਵਿਜ਼ੀਬਲ ਨੇ ਉਹਨਾਂ ਨੂੰ ਅਫੈਕਟ ਕਰ ਰਿਹਾ ਹੈ। ਕੱਲ ਨੂੰ ਜਿਹੜਾ ਵੀ ਹੋਰ ਵੀ ਬਿਲਸ ਆ ਸਕਦੇ ਨੇ, ਜਿਹੜਾ ਹੋਰ ਵੀ ਵੱਡੀ ਪੋਪੂਲੇਸ਼ਨ ਨੂੰ ਅਫੈਕਟ ਕਰ ਸਕਦਾ ਹੈ। ਬਿਲਕੁਲ। ਮਹਿਰਾਮ, ਜਿਵੇਂ ਤੁਸੀਂ ਬੜਾ ਸੋਹਣਾ ਐਕਸਪਲੇਨ ਕੀਤਾ ਆ ਕਿ ਉਹ ਇਨ ਥਿਊਰੀ ਕਿਵੇਂ ਉਹਨੂੰ ਨਰੇਟ ਕਰਦੇ ਆ, ਪਰ ਇਨ ਪ੍ਰੈਕਟਿਸ ਜਿਹੜਾ ਆ ਉਹ ਕਿਵੇਂ ਕੰਮ ਕਰਦਾ। ਤਾਂ ਜਿਹੜੀ ਇੱਕ ਬਹੁਤ ਵੱਡੀ ਪਹਿਲਾਂ ਵੀ ਤੁਸੀਂ ਗੱਲ ਕਹੀ ਕਿ ਸੈਕੂਲਰਿਜ਼ਮ ਜਿਹੜਾ ਆ, ਉਹ ਇਹ ਕਿਹਾ ਜਾਂਦਾ ਕਿ ਹਰ ਮਤਲਬ ਬੇਸਿਕਲੀ ਵੈਸਟ ਦੇ ਵਿੱਚ ਜਿਹੜਾ ਸਟੇਟ ਤੇ ਚਰਚ ਦਾ ਜਿਹੜਾ ਡਿਫਰੈਂਸ ਆ, ਜਦੋਂ ਬਿਲਡ ਕੀਤਾ ਗਿਆ ਤਾਂ ਉਹਦੇ ਵਿੱਚੋਂ ਇਹ ਹੋਇਆ ਕਿ ਜਿਹੜਾ ਰਿਲੀਜਨ ਆ, ਉਹ ਇਹ ਵੈਸਟਰਨ ਆਈਡੀਆ ਹੈ ਕਿ ਉਹ ਅਲੱਗ ਵਰਕ ਕਰਦਾ ਹੈ ਤੇ ਸਟੇਟ ਅਲੱਗ ਵਰਕ ਕਰਦੀ ਆ। ਪਰ ਉਹ ਜਿਹੜੀਆਂ ਫਰੀਡਮਸ ਨੇ ਕਿ ਆਪਣੇ ਰਿਲੀਜਨ ਨੂੰ ਜਿਵੇਂ ਵੀ ਤੁਸੀਂ ਬਿਲੀਵ ਕਰਨਾ ਹੈ, ਜਿਵੇਂ ਤੁਸੀਂ ਫੋਲੋ ਕਰਨਾ ਆ, ਉਹਦੇ ਵਿੱਚ ਸਟੇਟ ਦਖਲ ਨਹੀਂ ਦਊਗੀ। ਪਰ ਇਹ ਪ੍ਰਚਾਰਿਆ ਇਵੇਂ ਜਾ ਰਿਹਾ ਕਿ ਇਹ ਬਿੱਲ ਜਿਹੜਾ ਆ ਇਹ ਉਸ ਆਈਡੀਏ ਨੂੰ ਪ੍ਰੋਪੇਗੇਟ ਕਰਦਾ, ਪਰ ਇਨ ਪ੍ਰੈਕਟਿਸ ਦੇ ਵਿੱਚ ਸਟੇਟ ਜਿਹੜੀ ਆ ਉਹ ਦਖਲ ਦੇ ਰਹੀ ਆ ਕਿ ਤੁਸੀਂ ਜਿਹੜੇ ਆਪਣੇ ਰਿਲੀਜੀਅਸ ਸਿੰਬਲਸ ਆ ਉਹ ਨਹੀਂ ਪਾਉਣੇ। ਤਾਂ ਇਹ ਜਿਹੜੀ ਇਹ ਡਿਬੇਟ ਆ, ਇਹ ਸੈਕੂਲਰਿਜ਼ਮ ਦੇ ਉੱਤੇ, ਜਾਂ ਜਿਹੜਾ ਆਈਡੀਆ ਆਫ ਸੈਕੂਲਰਿਜ਼ਮ ਆ, ਜਿਵੇਂ ਉਹ ਇਨ ਪ੍ਰੈਕਟਿਸ ਆ ਰਿਹਾ ਆ, ਇੱਕ ਪਾਸੇ ਤਾਂ ਜਿਹੜੇ ਫਾਰ ਰਾਈਟ ਆਈਡੀਆਜ਼ ਨੇ, ਉਹ ਜਿਹੜੀਆਂ ਮਾਈਨੋਰਿਟੀ ਆਈਡੈਂਟੀਟੀਜ਼ ਹੈਗੀਆਂ ਨੇ, ਰਿਲੀਜੀਅਸ ਆਈਡੈਂਟੀਟੀਜ਼, ਉਹਨਾਂ ਨੂੰ ਟਾਰਗੇਟ ਕਰ ਰਹੇ ਆ। ਰੀਸੈਂਟਲੀ ਅਸੀਂ ਦੇਖਿਆ ਕਿ ਇੱਕ ਜਿਹੜਾ ਹੇਟ ਕ੍ਰਾਈਮ ਜਿਹਨੂੰ ਕਿਹਾ ਜਾ ਰਿਹਾ, ਐਡਮਿੰਟਨ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਉੱਤੇ ਗੋਲੀਆਂ ਮਾਰ ਕੇ ਉਹਦਾ ਕਤਲ ਕੀਤਾ ਗਿਆ। ਤੇ ਦੂਜੇ ਪਾਸੇ ਇਸ ਜਿਹੜਾ ਫਾਰ ਰਾਈਟ ਤੋਂ ਓਪੋਜ਼ਿਟ ਸੈਕਸ਼ਨ ਆ, ਜਿਹੜਾ ਸੈਕੂਲਰਿਜ਼ਮ ਨੂੰ ਪ੍ਰੋਪੇਗੇਟ ਕਰਦਾ ਸੀ, ਉਹ ਵੀ ਆਪਣੇ ਆਈਡੀਏ ਦੇ ਨਾਲ ਜਿਹੜੀਆਂ ਮਾਈਨੋਰਿਟੀ ਰਿਲੀਜੀਅਸ ਆਈਡੈਂਟੀਟੀਜ਼ ਨੇ ਉਹਨਾਂ ਨੂੰ ਵਲਨਰੇਬਲ ਬਣਾ ਰਿਹਾ। ਤਾਂ ਇਹ ਜਿਹੜੀ ਸਾਰੀ ਇਹ ਡਿਸਕਸ਼ਨ ਆ, ਜਾਂ ਇਹ ਸਾਰਾ ਜਿੱਧਰ ਨੂੰ ਦੁਨੀਆ ਜਾ ਰਹੀ ਆ, ਆਈਡੀਆ ਆਫ ਪੋਲਿਟਿਕਸ ਜਾ ਰਿਹਾ, ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਹਾਂਜੀ, ਸੋ ਹੁਣੇ ਅਸੀਂ ਦੇਖੀਏ ਤੇ ਹੁਣੇ ਸਿਰਫ ਇਹ ਰਿਲੀਜੀਅਸ ਮਾਈਨੋਰਿਟੀਜ਼ ਨੂੰ ਅਫੈਕਟ ਕਰ ਰਿਹਾ ਹੈ। ਅਗਰ ਕੱਲ ਨੂੰ ਹੋਰ ਇਸੇ ਬਿੱਲ ਤੋਂ ਕਿ ਇਹ ਵੀ ਜਿਹੜਾ ਨਾਰਥ ਵਿਦ ਸਟੈਂਡਿੰਗ ਕਲੌਜ਼ ਸੀ, ਉਹ ਯੂਜ਼ ਕਰਕੇ ਹੋਰ ਬਿੱਲ ਆਉਣ ਜਿਹੜਾ ਹੋਰ ਵਾਈਡਰ ਪੋਪੂਲੇਸ਼ਨ ਨੂੰ ਅਫੈਕਟ ਕਰੇ, ਤਾਂ ਲੋਕਾਂ ਨੂੰ, ਕਿਉਂਕਿ ਜਦ ਤੱਕ ਤੁਹਾਨੂੰ ਖੁਦ ਨੂੰ ਤੁਹਾਡੇ ਉੱਤੇ ਗੱਲ ਨਹੀਂ ਆਉਂਦੀ, ਤੁਹਾਨੂੰ ਰਿਅਲਾਈਜ਼ ਨਹੀਂ ਹੁੰਦਾ। ਇਨਜਸਟਿਸ ਤੇ ਜਸਟਿਸ ਵਿੱਚ ਇੰਨਾ ਹੀ ਡਿਫਰੈਂਸ ਹੁੰਦਾ, ਜਦ ਤੱਕ ਕਿ ਕੋਈ ਚੀਜ਼ ਤੁਹਾਨੂੰ ਖੁਦ ਨੂੰ ਅਫੈਕਟ ਨਹੀਂ ਹੁੰਦੀ, ਤਦ ਤੱਕ ਤੁਸੀਂ ਉਹਨੂੰ ਸੀਰੀਅਸਲੀ ਨਹੀਂ ਲੈਂਦੇ, ਤਾਂ ਤੱਕ ਤੁਸੀਂ ਉਹਨੂੰ ਸਮਝਦੇ ਨਹੀਂ, ਜਾਂ ਤੁਸੀਂ ਉਸਦੇ ਲਈ ਆਵਾਜ਼ ਨਹੀਂ ਉਠਾਉਂਦੇ। ਤੇ ਹੁਣੇ ਇਹ ਸਾਨੂੰ ਅਫੈਕਟ ਕਰ ਰਿਹਾ ਹੈ, ਬਟ ਅਸੀਂ ਦੇਖੀਏ ਇਹ ਬਹੁਤ ਵੱਡੀ ਪ੍ਰੋਬਲਮ ਆ, ਕਿਉਂਕਿ ਇਹ ਸਿਰਫ ਸਾਨੂੰ ਅਫੈਕਟ ਨਹੀਂ ਕਰ ਰਿਹਾ, ਹੋਰ ਧਰਮਾਂ ਨੂੰ ਵੀ ਅਫੈਕਟ ਕਰ ਰਿਹਾ, ਤੇ ਇੱਕ ਇਹ ਹਿਊਮੈਨਿਟੀ ਪ੍ਰੋਬਲਮ ਆ ਅਗਰ ਅਸੀਂ ਇਹਨੂੰ ਦੇਖੀਏ। ਕਿਉਂਕਿ ਇੱਥੇ ਤੁਹਾਨੂੰ ਆਈਡੈਂਟੀਟੀ ਐਕਸਪ੍ਰੈਸ਼ਨ ਤੁਹਾਨੂੰ ਉਹਦੇ ਲਈ ਨਹੀਂ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਦਿਖਾਉਂਦੇ ਹੋ, ਤੁਸੀਂ ਕੌਣ ਹੋ, ਤੁਹਾਨੂੰ ਉਹ ਫਰੀਡਮ ਨਹੀਂ ਦਿੱਤੀ ਜਾ ਰਹੀ। ਕੱਲ ਨੂੰ ਤੁਹਾਨੂੰ ਕਹਿ ਸਕਦੇ ਨੇ ਕਿ ਤੁਸੀਂ ਕਿ ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਹੋਰ ਐਵੇਂ ਦੇ ਬਿੱਲ ਆ ਸਕਦੇ ਨੇ। ਤੇ ਇਹ ਪ੍ਰੋਬਲਮ ਇਹਦੇ ਵਿੱਚ ਇਹੀ ਆ ਕਿ ਤੁਹਾਡੇ ਰਾਈਟਸ, ਜਿਹੜੇ ਫੰਡਾਮੈਂਟਲ ਰਾਈਟਸ ਹੁੰਦੇ ਨੇ ਹਰ ਕਿਸੇ ਕੋਲ, ਕਿ ਤੁਸੀਂ ਕੌਣ ਹੋ, ਉਹ ਤੁਹਾਨੂੰ ਦੱਸ ਰਹੇ ਨੇ ਕਿ ਤੁਸੀਂ ਕੌਣ ਹੋ, ਤੁਸੀਂ ਇਹ ਕਰੋ। ਉਹ ਚਾਹੁੰਦੇ ਨੇ ਕਿ ਜਾਂ ਤੇ ਤੁਸੀਂ ਸਾਡੇ ਵਾਂਗੂ ਦੇਖੋ, ਜਾਂ ਤੇ ਜੋ ਅਸੀਂ ਕਹਿ ਰਹੇ ਤੁਸੀਂ ਉਵੇਂ ਕਰੋ, ਜਾਂ ਤੇ ਤੁਸੀਂ ਇੱਥੋਂ ਦੀ ਚਲੇ ਜਾਓ। ਤੇ ਬਿਲਕੁਲ। ਅਗਰ ਅਸੀਂ ਦੇਖੀਏ ਕੈਨੇਡਾ, ਉਹ ਜਿਹੜੀ ਕੈਨੇਡਾ ਕੰਟਰੀ ਆ, ਉਹ ਬੇਸਿਕਲੀ ਇੰਡੀਜੀਨਸ ਪੀਪਲਸ ਦੀ ਕੰਟਰੀ ਆ, ਤੇ ਉਹਨਾਂ ਨੇ ਰਾਈਟ ਲਿੱਤੇ ਨੇ। ਤੇ ਉਹ ਖੁਦ ਜਿਹੜੇ ਇੱਥੇ ਨੇ ਲੋਕੀ ਰਹਿ ਰਹੇ ਨੇ, ਉਹ ਖੁਦ ਇਮੀਗ੍ਰੈਂਟਸ ਨੇ। ਕੈਨੇਡਾ ਇੱਕ ਖੁਦ ਇਮੀਗ੍ਰੈਂਟ ਕੰਟਰੀ ਆ। ਤੇ ਫਿਰ ਜਿਹੜੇ ਇੰਡੀਜੀਨਸ ਪੀਪਲ ਇੱਥੇ ਦੇ ਉਹ ਸੀ, ਉਹਨਾਂ ਦੇ ਵੀ ਰਾਈਟਸ ਉਹਨਾਂ ਨੇ ਲਿੱਤੇ, ਉਹਨਾਂ ਨੂੰ ਵੀ ਉਹ ਕਰ ਰਹੇ ਨੇ ਕਿ ਉਹਨਾਂ ਦੀ ਲੈਂਗੁਏਜ, ਫਿਰ ਅਸੀਂ ਉਹਨਾਂ ਦੀ ਲੈਂਗੁਏਜ ਵਿੱਚ ਕਿਉਂ ਨਹੀਂ ਗੱਲ ਕਰਦੇ, ਫਿਰ ਅਸੀਂ ਉਹਨਾਂ ਦੇ ਵਾਂਗੂ ਕਿਉਂ ਨਹੀਂ ਰਹਿੰਦੇ। ਕਿ ਅਗਰ ਅਸੀਂ ਇਸ ਪਰਸਪੈਕਟਿਵ ਤੋਂ ਵੀ ਦੇਖੀਏ ਕਿ ਫਿਰ ਸਾਨੂੰ ਤੇ ਇੰਡੀਜੀਨਸ ਪੀਪਲ ਦਾ ਕਲਚਰ ਫੋਲੋ ਕਰਨਾ ਚਾਹੀਦਾ, ਉਹਨਾਂ ਦੀ ਹੌਲੀਡੇਜ਼ ਫੋਲੋ ਕਰਨੀ ਚਾਹੀਦੀਆਂ ਨੇ।
ਬਿਲਕੁਲ। ਹਰਗਿੰਦਰ, ਸਾਡਾ ਟਾਈਮ ਖਤਮ ਹੋਣ ਵੱਲ ਵੱਧ ਰਿਹਾ ਹੈ, ਤੇ ਮੈਂ ਲਾਸਟ ਦੇ ਵਿੱਚ ਤੁਸੀਂ ਜੇ ਥੋੜਾ ਜਿਹਾ ਇਹ ਦੱਸ ਸਕੋ ਕਿ ਕਿਹੜੀਆਂ ਜਿਹੜੀਆਂ ਧਿਰਾਂ ਨੇ, ਬੇਸਿਕਲੀ ਪਾਰਟੀਆਂ ਨੇ, ਜਿਹੜੀਆਂ ਇਸ ਬਿੱਲ ਦੀ ਮਤਲਬ, ਕਿਉਂਕਿ ਗਵਰਨਮੈਂਟ ਤਾਂ ਕਰ ਹੀ ਰਹੀ ਆ, ਉਹ ਤਾਂ ਬਿੱਲ ਲੈ ਕੇ ਆਏ ਆ, ਪਰ ਉਸ ਤੋਂ ਇਲਾਵਾ ਕਿਹੜੀਆਂ ਆਰਗੇਨਾਈਜੇਸ਼ਨਸ ਜਾਂ ਪਾਰਟੀਆਂ ਇਹਦਾ ਵਿਰੋਧ ਕਰ ਰਹੀਆਂ ਨੇ ਕੋਰਟ ਦੇ ਵਿੱਚ, ਤੇ ਕਿਹੜੀਆਂ ਜਿਹੜੀਆਂ ਨੇ ਉਹ ਸਪੋਰਟ ਕਰ ਰਹੀਆਂ ਨੇ, ਉਹਦੇ ਬਾਰੇ ਕੋਈ ਜਾਣਕਾਰੀ ਜੇ ਤੁਸੀਂ ਸਾਂਝੀ ਕਰ ਸਕੋ। ਹਰਗਿੰਦਰ, ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ। ਹਾਂਜੀ। ਹਾਂਜੀ, ਸੌਰੀ। ਮੈਂ ਕਹਿ ਰਹੀ ਸੀਗੀ ਕਿ ਹੁਣ ਇਸ ਵੇਲੇ ਜਿਹੜੀ ਸਾਡੀ ਪਾਵਰ ਵਿੱਚ ਹੈਗੀ ਪਾਰਟੀ ਕੈਕ ਜਿਹੜੀ ਹੈਗੀ ਹੈ, ਫਰਾਂਸਵਾ ਲਗੋ ਦੀ ਜਿਹੜੀ ਪਾਰਟੀ ਹੈ, ਉਹਨਾਂ ਨੇ ਇਹ ਸਾਰੇ ਬਿਲਸ ਇੰਪਲੀਮੈਂਟ ਕੀਤੇ ਸੀਗੇ। ਇਸ ਤੋਂ ਬਾਅਦ ਜਿਹੜੀ ਕਿ ਲਿਬਰਲ ਪਾਰਟੀ ਹੈ, ਉਹ ਅਸੀਂ ਉਹਨਾਂ ਦੇ ਨਾਲ ਕਾਫੀ ਹੈਂਡ ਇਨ ਹੈਂਡ ਕਾਫੀ ਕੰਮ ਕੀਤਾ ਹੈਗਾ, ਤੇ ਉਹ ਇਹਦੇ ਖਿਲਾਫ ਖੜੀ ਹੁੰਦੀ ਹੈ। ਜਿਹੜਾ ਕਿ ਸਾਡੇ ਰਾਈਟਸ ਹੈਗੇ ਨੇ ਆਪਣੇ ਸਿੱਖਾਂ ਦੇ ਤੇ ਬਾਕੀ ਧਰਮਾਂ ਦੇ ਜਿਹੜੇ ਰਾਈਟਸ ਹੈਗੇ ਨੇ, ਉਹ ਉਹਨਾਂ ਨੂੰ ਕਾਫੀ ਸਪੋਰਟ ਕਰਦੇ ਆ। ਹੁਣ ਰਹੀ ਪੋਪੂਲੈਰਿਟੀ ਦੀ ਗੱਲ, ਜਿਹੜੀ ਪਾਰਟੀ ਬਹੁਤ ਹੀ ਜ਼ਿਆਦਾ ਪੋਪੂਲਰ ਹੈਗੀ ਇਸ ਵੇਲੇ ਕੁਬੈਕ ਦੇ ਵਿੱਚ, ਉਹ ਹੈਗੀ ਪੀਕਿਊ ਦੀ ਪਾਰਟੀ, québécois ਜਿਹੜੀ ਹੈਗੀ ਹੈ। ਉਹ ਕਾਫੀ ਪੋਪੂਲਰ ਹੈ ਇਸ ਕਰਕੇ ਹੈ ਬਿਕਾਜ਼ ਉਹ ਇਕੋਨਮੀ ਤੇ ਕਾਫੀ ਫੋਕਸ ਕਰ ਰਹੀ ਹੈ, ਤੇ ਇਸ ਜਿਹੜੀ ਬਿਲ 21 ਦਾ ਜਿਹੜਾ ਕੇਸ ਹੈ, ਉਹਨੂੰ ਥੋੜਾ ਜਿਹਾ ਸ਼ਾਂਤ ਕਰ ਰਹੇ ਨੇ ਤਾਂ ਕਿ ਉਹਨਾਂ ਨੂੰ ਵੋਟਸ ਹੋਰ ਮਿਲ ਸਕਣ। ਪਰ ਇਹ ਜਿਹੜੀ ਪੀਕਿਊ ਵਾਲੀ ਪਾਰਟੀ ਹੈਗੀ ਹੈ, ਦੇ ਆਰ ਔਨ ਦ ਵੇ ਟੂ ਮੇਕ ਥਿੰਗਸ ਵਰਸਟ। ਉਹ ਚਾਹੁੰਦੇ ਨੇ ਕਿ ਜੋ ਵੀ ਕੈਕ ਨੇ ਕੀਤਾ ਹੈਗਾ, ਉਹ ਅਸੀਂ ਉਹਨੂੰ ਡਬਲ ਕਰੀਏ ਤਾਂ ਕਿ ਇੱਥੇ ਕੋਈ ਵੀ ਰਿਲੀਜਨ ਨਾ ਰਹੇ। ਇਸ ਵੇਲੇ ਜਿਹੜੀ ਲਿਬਰਲ ਪਾਰਟੀ ਹੈ ਤੇ ਜਿਹੜੀ ਪੀਕਿਊ ਪਾਰਟੀ ਹੈ, ਕੁਬੈਕ ਦੇ ਵਿੱਚ ਬਹੁਤ ਹੀ ਜ਼ਿਆਦਾ ਪੋਪੂਲਰ ਹੈਗੇ ਨੇ। ਸੋ ਇਹਨਾਂ ਦੋਨਾਂ ਦੇ ਵਿੱਚ ਕਲੈਸ਼ ਆ ਰਹੇ ਨੇ। ਤਾਂ ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ, ਜਿਹੜੇ ਵੀ ਕੁਬੈਕ ਦੇ ਵਿੱਚ ਜਿਹੜੇ ਵੀ ਦਰਸ਼ਕ ਸਾਨੂੰ ਸੁਣ ਰਹੇ ਨੇ ਇਸ ਵੇਲੇ, ਪਲੀਜ਼ ਤੁਸੀਂ ਆਪਣੀਆਂ ਵੋਟਾਂ ਪਾਵੋ ਤਾਂ ਕਿ ਸਾਡੀ ਜਿਹੜੀ ਪਾਰਟੀਆਂ ਹੈਗੀਆਂ ਨੇ, ਜਿਹੜੀ ਸਾਨੂੰ ਸਪੋਰਟ ਕਰਦੀਆਂ, ਉਹ ਪਾਵਰ ਦੇ ਵਿੱਚ ਆ ਸਕਣ, ਤੇ ਜਿਹੜੇ ਕਿ ਇਹਨੂੰ ਬਿਲ 21 ਨੂੰ ਸਪੋਰਟ ਕਰ ਰਹੇ ਆ, ਉਹਨਾਂ ਦੇ ਖਿਲਾਫ ਅਸੀਂ ਖੜੇ ਹੋ ਸਕੀਏ। ਕਿਉਂਕਿ ਜਿੰਨੇ ਵੀ ਆਪਣੀਆਂ ਵੋਟਾਂ ਆਣਗੀਆਂ, ਇਕੱਲੀ ਇਕੱਲੀ ਵੋਟ ਮੈਟਰ ਕਰਦੀ ਹੈ, ਤੇ ਅਸੀਂ ਸਿਰਫ ਆਪਣੀਆਂ ਵੋਟਾਂ ਦੇ ਨਾਲ ਚੀਜ਼ਾਂ ਚੇਂਜ ਕਰ ਸਕਦੇ ਹਾਂ। ਬਿਲਕੁਲ ਜੀ, ਬਹੁਤ ਧੰਨਵਾਦ ਤੁਹਾਡਾ ਦੋਵਾਂ ਦਾ। ਤੁਸੀਂ ਬੜਾ ਕੀਮਤੀ ਸਮਾਂ ਆਪਣੇ ਸਮੇਂ ਚੋਂ ਕੱਢਿਆ, ਤੇ ਨਾਲ ਹੀ ਸਾਡੇ ਦਰਸ਼ਕਾਂ ਦੇ ਲਈ ਬੜੀ ਅਹਿਮ ਜਾਣਕਾਰੀ ਜਿਹੜੀ ਆ ਇਸ ਸ਼ੋਅ ਦੇ ਰਾਹੀਂ ਅਸੀਂ ਸਾਂਝੀ ਕੀਤੀ ਆ, ਤੇ ਜਿਹੜੀ ਬੜੀ ਜ਼ਰੂਰੀ ਗੱਲ ਆ ਕਿ ਇਹ ਜਿਹੜੀ ਜਾਣਕਾਰੀ ਆ ਕਿ ਬਿੱਲ 21 ਇਹ ਕਿਸੇ ਇੱਕ ਬੰਦੇ ਤੇ ਨਹੀਂ ਇਹਦਾ ਅਸਰ ਪੈ ਰਿਹਾ। ਜੇ ਅਸੀਂ ਸਿੱਖਾਂ ਦੀ ਗੱਲ ਕਰੀਏ ਤਾਂ ਜਿਹੜੀ ਸਮੁੱਚੀ ਕੌਮ ਆ ਇਸ ਟਾਈਮ ਕੈਨੇਡਾ ਦੇ ਵਿੱਚ ਵੱਸਦੀ ਆ, ਉਹਦੇ ਲਈ ਇੱਕ ਵੱਡਾ ਖਤਰਾ ਆ। ਉਹਦੀ ਪਛਾਣ ਦੇ ਲਈ, ਆਪਣੀ ਫਰੀਡਮ ਦੇ ਨਾਲ ਰਹਿਣ ਦੇ ਲਈ, ਰਿਲੀਜੀਅਸ ਫਰੀਡਮ ਦੇ ਨਾਲ ਰਹਿਣ ਦੇ ਲਈ ਇੱਥੇ ਉਹਦੇ ਲਈ ਵੱਡਾ ਖਤਰਾ ਆ। ਤਾਂ ਇਹ ਬੜਾ ਜ਼ਰੂਰੀ ਆ ਕਿ ਅਸੀਂ ਇਸ ਬਿੱਲ ਨੂੰ ਸਮਝੀਏ, ਉਹਦੀਆਂ ਇੰਪਲੀਕੇਸ਼ਨਸ ਨੂੰ ਸਮਝੀਏ, ਤੇ ਜੋ ਅਸੀਂ ਕਰ ਸਕਦੇ ਹਾਂ ਅਵੇਅਰਨੈਸ ਤੋਂ ਬਾਅਦ ਉਹ ਐਕਟ ਕਰੀਏ। ਤਾਂ ਜਿੱਥੇ ਨਾਲ ਹੀ ਇਹ ਇੱਕ ਮਤਲਬ ਜੋ WHO ਇਸ ਟਾਈਮ ਕਰ ਰਹੀ ਹੈ, ਜਾਂ ਹੋਰ ਆਰਗੇਨਾਈਜੇਸ਼ਨਸ ਕਰ ਰਹੀਆਂ ਨੇ, ਜਾਂ ਜਿਹੜੇ ਵੀ ਲੋਕ ਇਸ ਬਿੱਲ ਦਾ ਵਿਰੋਧ ਕਰ ਰਹੇ ਆ, ਉਹਨਾਂ ਦੀ ਸਪੋਰਟ ਜਿਵੇਂ ਵੀ ਕੀਤੀ ਜਾਣੀ ਚਾਹੀਦੀ ਆ, ਉਹ ਸਾਨੂੰ ਕਰਨੀ ਚਾਹੀਦੀ ਆ। ਤੇ ਨਾਲ ਦੀ ਨਾਲ ਇੱਕ ਹੋਰ ਵੱਡਾ ਸਵਾਲ ਜਿਹੜਾ ਇਸ ਸਾਰੀ ਡਿਸਕਸ਼ਨ ਚੋਂ ਖੜਾ ਹੋ ਰਿਹਾ ਹੈ ਕਿ ਸੈਕੂਲਰਿਜ਼ਮ ਜਿਹੜਾ ਆ ਉਹ ਕਿਵੇਂ ਰੀਡਿਫਾਈਨ ਹੋ ਰਿਹਾ ਆ, ਤੇ ਕਿਵੇਂ ਫਾਰ ਰਾਈਟ ਤੇ ਜਿਹੜਾ ਮਤਲਬ ਜਿਹੜੀਆਂ ਸੈਕੂਲਰ ਆਈਡੀਆ ਵਾਲੀਆਂ ਜਿਹੜੀਆਂ ਪਾਰਟੀਆਂ ਨੇ, ਉਹ ਕਿਵੇਂ ਉਹਨਾਂ ਦੇ ਜਿਹੜੇ ਐਕਸ਼ਨਸ ਨੇ ਉਹ ਕਾਮਨ ਲਾਈਨ ਦੇ ਉੱਤੇ ਆ ਰਹੇ ਆ ਅਗੇਂਸਟ ਦ ਰਿਲੀਜੀਅਸ ਮਾਈਨੋਰਿਟੀਜ਼। ਤੇ ਇਹ ਜਿਹੜੇ ਸਾਰੇ ਮਸਲੇ ਆ, ਉਹਨਾਂ ਦੇ ਉੱਤੇ ਵੀ ਅਸੀਂ ਅਗਲੇ ਸਮੇਂ ਦੇ ਵਿੱਚ ਜਿਹੜੇ ਮਤਲਬ ਵਿਦਵਾਨ ਨੇ, ਉਹਨਾਂ ਦਾ ਇੱਕ ਸ਼ੋਅ ਜਿਹੜਾ ਆ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ, ਕਿ ਅਸੀਂ ਇਹਨਾਂ ਸਾਰੀਆਂ ਧਾਰਨਾਵਾਂ ਨੂੰ, ਇਹਨਾਂ ਆਈਡੀਆਜ਼ ਨੂੰ, ਸੈਕੂਲਰਿਜ਼ਮ ਦਾ ਆਈਡੀਆ ਖਾਸ ਤੌਰ ਦੇ ਉੱਤੇ ਜਿਵੇਂ ਉਹ ਇੰਪਲੀਮੈਂਟ ਹੋ ਰਿਹਾ ਆ, ਉਸ ਨੂੰ ਸਮਝ ਸਕੀਏ। ਤੇ ਜਿਹੜਾ ਭਵਿੱਖ ਆ, ਖਾਸ ਤੌਰ ਦੇ ਉੱਤੇ ਜਿਹੜੀਆਂ ਇਸ ਟਾਈਮ ਕਿਤੇ ਵੀ ਪਾਵਰਲੈਸ ਆਈਡੈਂਟੀਟੀਜ਼ ਨੇ, ਜਿਵੇਂ ਸਿੱਖ ਨੇ, ਜਿਨ੍ਹਾਂ ਦੇ ਕੋਲ ਜਿਹੜੇ ਸਟੇਟਲੈਸ ਨੇ, ਜਿਹੜੇ ਇੱਕ ਥਾਂ ਦੇ ਉੱਤੇ ਜੈਨੋਸਾਈਡ ਸਹਿ ਕੇ ਤੇ ਆਪਣੇ ਆਪ ਨੂੰ ਬਚਾਉਣ ਲਈ ਜਿੱਥੇ ਆਉਂਦੇ ਆ, ਫਿਰ ਉੱਥੇ ਉਹਨਾਂ ਦੇ ਉੱਤੇ ਫਿਰ ਜਿਹੜੇ ਅਟੈਕਸ ਨੇ ਅੱਜ ਉਹ ਵੱਡੇ ਪੱਧਰ ਤੇ ਹੋ ਰਹੇ ਆ। ਤੇ ਉਸ ਨੂੰ ਵੀ ਸਮਝਿਆ ਜਾਵੇ, ਤੇ ਨਾਲ ਇਹ ਵੀ ਸਮਝਿਆ ਜਾਵੇ ਵੀ ਕੀ ਕੈਨੇਡਾ ਜਿਹੜਾ ਆ, ਜਿਹੜਾ ਫਰੀਡਮਸ ਦੀ ਗੱਲ ਕਰਦਾ, ਕੀ ਖਾਸ ਤੌਰ ਦੇ ਉੱਤੇ ਜਿਹੜਾ ਕਿਊਬਿਕ ਆ, ਕੀ ਉਹ ਯੂਪੀ ਬਣ ਰਿਹਾ? ਯੂਪੀ ਜਿੱਥੇ ਅਸੀਂ ਸੁਣਦੇ ਹਾਂ ਕਿ ਸਰਕਾਰ ਇਹ ਤੈਅ ਕਰ ਰਹੀ ਆ ਕਿ ਕਿਹਨੇ ਕੀ ਖਾਣਾ ਆ, ਕਿਹਦੇ ਫ੍ਰਿਜ ਚੋਂ ਕੀ ਮਿਲ ਰਿਹਾ ਆ। ਜੇ ਕਿਸੇ ਦੇ ਫ੍ਰਿਜ ਚੋਂ ਕੁਝ ਮਿਲ ਰਿਹਾ ਹੈ ਤਾਂ ਭੀੜ ਜਾ ਕੇ ਉਹਨੂੰ ਕਤਲ ਕਰ ਦਿੰਦੀ ਆ। ਜਿਵੇਂ ਇਹਨਾਂ ਨੇ ਉਦਾਹਰਨ ਦਿੱਤੀ ਕਿ ਉਹ ਬੱਸ ਦੇ ਵਿੱਚ ਜੇ ਸਿੱਖ ਚੜ੍ਹਨ ਲੱਗਦਾ ਆ, ਤਾਂ ਉਹਨੂੰ ਜਿਹੜਾ ਬੱਸ ਡਰਾਈਵਰ ਆ ਉਹ ਮਨਾ ਕਰ ਦਿੰਦਾ ਕਿ ਤੂੰ ਦਸਤਾਰ ਪਾਈ ਆ ਤੇ ਤੂੰ ਮੇਰੀ ਬੱਸ ਤੇ ਨਹੀਂ ਚੜ੍ਹ ਸਕਦਾ। ਮਤਲਬ ਪਬਲਿਕ ਟਰਾਂਸਪੋਰਟ ਜਿਹੜਾ ਆ ਉਹਨੂੰ ਯੂਜ਼ ਕਰਨ ਤੋਂ ਰੋਕਿਆ ਜਾ ਰਿਹਾ। ਕੀ ਇਹ ਜਿਹੜੇ ਯੂਪੀ ਵਰਗੇ ਹਾਲਾਤ ਨੇ ਉਹ ਇੱਥੇ ਵੀ ਬਣ ਸਕਦੇ ਆ? ਤਾਂ ਇਹ ਬੜੇ ਵੱਡੇ ਸਵਾਲ ਨੇ ਕਿ ਸਿੱਖ ਜਿਹੜੇ ਆ ਪੰਜਾਬ ਤੋਂ, ਜਿੱਥੇ ਉਹਨਾਂ ਦਾ ਜੈਨੋਸਾਈਡ ਹੋਇਆ, ਉੱਥੋਂ ਆਪਣੇ ਪਰਿਵਾਰਾਂ ਨੂੰ ਇੱਕ ਸੇਫ
ਥਾਂ ਦੇਣ ਦੇ ਲਈ ਜਿਹੜਾ ਮੁਲਕਾਂ ਦੇ ਵਿੱਚ ਆਏ ਉਹ ਮੁਲਕ ਕਿਸ ਪਾਸੇ ਨੂੰ ਵੱਧ ਰਹੇ ਆ ਤੇ ਉੱਥੇ ਕਿਹੋ ਜਿਹੇ ਚੈਲੰਜਸ ਆ ਰਹੇ ਆ। ਤਾਂ ਅੱਜ ਜਿਹੜਾ ਸਮਾਂ ਆ ਉਹਨਾਂ ਚੈਲੰਜਸ ਨੂੰ ਜੇ ਟੈਕਲ ਕੀਤਾ ਜਾ ਸਕਦਾ ਹੈ ਤਾਂ ਅੱਜ ਆਰਗੇਨਾਈਜ਼ ਹੋ ਕੇ ਉਹਨਾਂ ਨੂੰ ਟੈਕਲ ਕਰਨਾ ਚਾਹੀਦਾ ਹੈ ਤੇ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਆ ਨਿਭਾਉਣੀਆਂ ਚਾਹੀਦੀਆਂ। ਪਰ ਉਹਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਤੁਹਾਨੂੰ ਸਹੀ ਜਾਣਕਾਰੀ ਹੋਵੇ ਮਸਲਿਆਂ ਦੀ, ਤੁਸੀਂ ਗੱਲ ਦੀ ਗੰਭੀਰਤਾ ਨੂੰ ਸਮਝਦੇ ਹੋ। ਤੇ ਇਸੇ ਗੱਲ ਦੇ ਲਈ ਟੀਵੀ 84 ਜਿਹੜਾ ਹੱਕ ਸੱਚ ਦੀ ਆਵਾਜ਼, ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਜਿਹੜੇ ਸੀਰੀਅਸ ਮਸਲੇ ਆ, ਇੰਪੋਰਟੈਂਟ ਇਸ਼ੂਜ਼ ਆ, ਉਹਨਾਂ ਨੂੰ ਗੰਭੀਰਤਾ ਦੇ ਨਾਲ ਤੇ ਡਿਟੇਲ ਦੇ ਨਾਲ ਤੁਹਾਡੇ ਅੱਗੇ ਲੈ ਕੇ ਆਈਏ। ਤੇ ਟੀਵੀ 84 ਦੀ ਤੁਸੀਂ ਲਗਾਤਾਰ ਸਪੋਰਟ ਕਰਦੇ ਰਹਿੰਦੇ ਹੋ ਤੇ ਅੱਗੇ ਵੀ ਜਿਹੜਾ ਜਿਵੇਂ ਪਹਿਲਾਂ ਸਪੋਰਟ ਕਰਦੇ ਰਹੇ ਹੋ, ਸਾਨੂੰ ਗਵਰਨਮੈਂਟ ਦੀਆਂ ਰੈਸਟ੍ਰਿਕਸ਼ਨਸ ਵੀ ਝੱਲਣੀਆਂ ਪੈਂਦੀਆਂ ਨੇ ਤੇ ਤੁਸੀਂ ਸਾਡੀਆਂ ਵੀਡੀਓਜ਼ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਕੇ ਜਾਂ ਟੀਵੀ 84 ਨੂੰ ਡੋਨੇਟ ਕਰਕੇ ਟੀਵੀ 84 ਦੀ ਸਪੋਰਟ ਕਰ ਸਕਦੇ ਹੋ। ਤੇ ਟੀਵੀ 84 ਦੀ ਵੈਬਸਾਈਟ tv84.com ਤੇ ਜਾਂ ਫਿਰ ਆਪਣੇ ਮੋਬਾਈਲਸ ਦੇ ਵਿੱਚ ਤੁਸੀਂ ਟੀਵੀ 84 ਦੀਆਂ ਐਪਸ, ਚਾਹੇ ਐਂਡਰੋਇਡ ਯੂਜ਼ ਕਰਦੇ ਹੋ ਚਾਹੇ ਆਈਫੋਨ ਯੂਜ਼ ਕਰਦੇ ਹੋ, ਤੁਸੀਂ ਡਾਊਨਲੋਡ ਕਰਕੇ 24/7 ਜਿਹੜੀ ਲਾਈਵ ਫੀਡ ਆ ਉਹ ਵੀ ਦੇਖ ਸਕਦੇ ਹੋ ਤੇ ਸਾਰੇ ਸ਼ੋਜ਼ ਵੀ ਤੁਸੀਂ ਵੈਬਸਾਈਟ ਦੇ ਉੱਤੇ ਤੇ ਐਪਸ ਦੇ ਉੱਤੇ ਦੇਖ ਸਕਦੇ ਹੋ। ਨਾਲ ਹੀ IPTV ਦੇ ਉੱਤੇ ਵੀ ਟੀਵੀ 84 ਨੂੰ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਡੋਨੇਟ ਵੀ ਜਿਹੜੀ ਟੀਵੀ 84 ਦੀ ਵੈਬਸਾਈਟ ਜਾਂ ਐਪ ਦੇ ਉੱਤੇ ਜਾ ਕੇ ਡੋਨੇਟ ਬਟਨ ਤੋਂ ਆਪਣੀਆਂ ਡੋਨੇਸ਼ਨਸ ਦੇ ਸਕਦੇ ਹੋ। ਤਾਂ ਸਾਡੇ ਨਾਲ ਜੁੜਨ ਦੇ ਲਈ ਸਾਰੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਤੇ ਸਾਡੇ ਮਹਿਮਾਨਾਂ ਦਾ ਵੀ, ਤੁਹਾਡਾ ਵੀ ਬੜਾ ਧੰਨਵਾਦ ਕਿ ਤੁਸੀਂ ਸਮਾਂ ਕੱਢਿਆ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਕਿਸੇ ਨਵੇਂ ਮੁੱਦੇ ਤੇ ਕਿਸੇ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।